अस्सलाम वालेकुम जी। साडे कोल इस टाइम साडे बजुर्ग बैठे हैं जी, जिन्हों ने पाकिस्तान बनता वेख्या। पुराने बंदे हैं जी, उदों ਹਾਂਜੀ कहते ਹਾਂਜੀ जो पाकिस्तान बनया उदों डक्कर सारे सी। ते ਹਾਂਜੀ ਉਹ ਅਸੀਂ ਕੋਈ ਪੁਰਾਣੀਆਂ ਗੱਲਾਂ ਬਾਤਾਂ ਉਹਨਾਂ ਨਾਲ ਛੇੜਦੇ ਹਾਂ, ਕੋਈ ਪੁਰਾਣੀ ਦਾਸਤਾਨਾਂ ਵੀ ਇਹਨਾਂ ਨੇ ਸਾਡੇ ਰੇਲ ਗੱਡੀਆਂ ਬਣਦੀਆਂ, ਹਰ ਸ਼ੈ ਇਹਨਾਂ ਦੀ ਅੱਖਾਂ ਦੇ ਸਾਹਮਣੇ ਬਣੀ ਆ। ਹਾਂਜੀ ਤੇ ਹਾਂਜੀ ਉਹ ਕੋਈ ਗੱਲਬਾਤ ਬਾਬਾ ਜੀ ਨੂੰ ਪੁੱਛਦੇ ਆ। ਬਾਬਾ ਜੀ ਤੁਹਾਡਾ ਨਾਂ ਕੀ ਹੈ? ਦਿਲਦਾਰ ਅਹਿਮਦ। ਗੁਲਜ਼ਾਰ ਅਹਿਮਦ ਜੀ। ਇਹ ਦਿਲਦਾਰ ਦਿਲਦਾਰ ਅਹਿਮਦ ਜੀ। ਹਾਂਜੀ। ਤੇ ਰਾਣਾ ਸਾਹਿਬ ਇਹਨਾਂ ਨਾਲ ਕਰੋ ਤੁਸੀਂ ਗੱਲਬਾਤ। ਅੱਛਾ ਜੀ, ਨੰਬਰਦਾਰ ਸੀ ਆਪਣੇ ਹਾਂ ਕਬੀਲ। ਦੱਸੋ, ਹਾਂ ਆਪਣੇ ਕਬੀਲੇ ਦੇ ਹਾਂ, ਨੰਬਰਦਾਰ। ਇਹ ਆਪਣੇ ਕਬੀਲੇ ਦੇ ਨੰਬਰਦਾਰ ਵੀ ਆ। ਜਿਸ ਤਰ੍ਹਾਂ ਸਰਪੰਚ ਨਹੀਂ ਹੁੰਦੇ ਹੈ, ਇਹਨਾਂ ਨੇ ਆਪਣੇ ਕਬੀਲੇ ਦੇ ਸਾਰੇ ਫੈਸਲੇ ਜਿਹੜੇ ਆ ਨਾ ਇਹਨਾਂ ਨੇ ਹੀ ਕਰਨੇ ਹੁੰਦੇ ਫਿਰ ਸੀ। ਵੱਡੀ ਗੱਲ ਆ ਕਿ ਇਹਨਾਂ ਤੋਂ ਬਾਹਰ ਕੋਈ ਫੈਸਲਾ ਗਿਆ ਹਾਂ, ਨਹੀਂ। ਨਹੀਂ ਇਹਨਾਂ ਨੇ ਕੋਈ ਥਾਣੇ ਕਚਹਿਰੀ ਵਾਲਾ ਨਹੀਂ ਰੌਲਾ ਰੱਖਿਆ ਹੈ। ਇਹਨਾਂ ਨੇ ਜੋ ਵੀ ਫੈਸਲਾ ਕਬੀਲੇ ਦਾ ਵਾ ਉੱਥੇ ਆਪਣੇ ਕੋਲ ਹੀ ਜਿਹੜਾ ਉਹਨਾਂ ਨੇ ਵੇੜਿਆ ਵਾ। ਤੇ ਫਿਰ ਇਹਨਾਂ ਕੋਲੋਂ ਅਸੀਂ ਪੁੱਛਾਂਗੇ ਕਿ ਉਸ ਦੌਰ 'ਚ ਜਿਹੜੀ ਚੀਜ਼ਾਂ ਦੇ ਰੇਟ ਸ਼ੇਟ ਕਿਆ ਸੀ ਜਦੋਂ ਤੁਹਾਡਾ ਦੌਰ ਸੀ ਜੀ। ਜੀ ਘਿਓ ਕਿਸ ਤਰ੍ਹਾਂ ਮਿਲਦਾ ਸੀ, ਤੇ ਕਣਕ ਕੀ ਪਾਸ ਹਾਂ ਕਣਕ ਕੀ ਭਾਅ ਸੀ, ਸੋਨਾ ਕੀ ਪਾਸ ਹਾਂ ਸੀ। ਸੋਨਾ ਕੀ ਭਾਅ ਸੀ, ਇਹ ਚੀਜ਼ਾਂ ਦੱਸੋ ਸਾਨੂੰ। ਸਾਡੇ ਦੌਰ 'ਚ 100 ਰੁਪਏ ਤੋਲਾ ਸੋਨਾ ਅੱਛਾ। ਅਸੀਂ ਖਰੀਦਿਆ। 5 ਰੁਪਏ ਮਣ ਕਣਕ ਅਸੀਂ ਵੇਚੀਏ। ਵੇਚੀ 3 ਰੁਪਏ ਕਿਲੂ ਤਾਂ ਮਗਰ ਆਇਆ। ਸ਼ੇਰ ਸ਼ੇਰ ਲੈਂਦੇ ਹੁੰਦੇ ਸੀ, ਸ਼ੇਰ ਹੀ ਦੱਸਦੇ ਹੁੰਦੇ ਸੀ। ਇਹ 3 ਰੁਪਏ, ਪੌਣੇ 3, 2.5 ਰੁਪਏ ਕਿਲੂ ਘਿਓ ਵਿਕਦਾ ਲਿਆਇਆ ਸੀ ਆਪ ਖੁਸ਼ੀਆਂ ਗਮੀਆਂ ਤੇ। ਬਾਕੀ ਰਾਣਾ ਸਾਹਿਬ ਇੱਕ ਡਬਲ ਪੈਸਾ ਹੁੰਦਾ ਸੀ, ਇੱਕ ਮੋਰੀ ਵਾਲਾ ਪੈਸਾ ਹੁੰਦਾ ਸੀ। ਉਹ ਜੇ ਪੈਸਾ ਦੇਣਾ ਦੁਕਾਨਦਾਰ ਨੂੰ ਕਹਿਣਾ ਵੀ ਧੇਲੇ ਦਾ ਸੌਦਾ ਦੇ ਦੇ ਤੇ ਧੇਲਾ ਸਾਨੂੰ ਵਾਪਸ ਕਰ ਦੇ। ਯਾਨੀ ਕਿ ਪੈਸੇ ਜੋ ਦੋ ਧੇਲੇ ਹੁੰਦੇ ਸੀ। 2 ਧੇਲੇ ਤੇ 4 ਉਹਦੀਆਂ ਦੰਬੜੀਆਂ ਹੁੰਦੀਆਂ ਸੀ। ਅੱਛਾ, ਧੇਲੇ ਦੇ। ਫਿਰ ਉਹਨੂੰ ਕਹਿਣਾ 2 ਦੰਬੜੀਆਂ ਦਾ ਸੌਦਾ ਦੇ ਦੇ ਤੇ 2 ਦਮੜੀਆਂ ਦੰਬੜੀਆਂ ਸਾਨੂੰ ਮੋੜ ਦੇ। ਪੀਣਾ ਹੁੱਕਾ ਤੁਸੀਂ? ਇਹ ਚੱਕਰਬਾਜੀ ਨਾ ਅੱਛਾ। ਸਾਡੇ ਨਹੀਂ ਜੀ, ਮੈਂ ਵੀ ਨਹੀਂ ਪੀਂਦਾ। ਇਹ ਜੀ ਸਾਡੇ ਦੌਰ 'ਚ ਰਹੀਆਂ ਗੱਲਾਂ। ਤੇ ਤੁਸੀਂ ਹਿੰਦੁਸਤਾਨ ਚੋਂ ਆਏ ਆ ਜਾਂ ਇੱਥੇ ਹੀ ਹਿੰਦੁਸਤਾਨ 'ਚੋਂ। ਹਿੰਦੁਸਤਾਨ ਕਿਹੜੇ ਜ਼ਿਲ੍ਹੇ ਤੋਂ? ਜ਼ਿਲ੍ਹਾ ਜਲੰਧਰ, ਅੱਛਾ। ਤਹਿਸੀਲ ਕਿਹੜੀ ਸੀ? ਨਵਾਂ ਸ਼ਹਿਰ। ਨਵਾਂ ਸ਼ਹਿਰ, ਜ਼ਿਲ੍ਹਾ ਜਲੰਧਰ ਤੇ ਨਵਾਂ ਸ਼ਹਿਰ। ਤੇ ਪਿੰਡ ਰੋਹੋਂ ਵੰਗੇ। ਰੋਹੋ ਵੰਗੇ। ਅੱਛਾ। ਉੱਥੇ ਫਿਰ ਕਿਹਨਾਂ ਕੋਲ ਤੁਹਾਡਾ ਕਿਆਮ ਸੀ, ਕਿਹਨਾਂ ਕੋਲ ਰਿਹਾਇਸ਼ ਸੀ? ਉੱਥੇ ਸੀ ਰਾਣੇ ਰਾਜਪੂਤ। ਅੱਛਾ ਅੱਛਾ। ਉਹਨਾਂ ਕੋਲ ਅਸੀਂ ਰਹਿੰਦੇ ਹੁੰਦੇ ਸੀ ਬਜ਼ੁਰਗ। ਫੇਰ ਟੁਰ ਕੇ ਆ ਜਾਣਾ। ਜ਼ਮੀਨਾਂ ਉਹਨਾਂ ਦੀਆਂ ਆਮ ਸੀ, ਦਰਿਆ ਤੇ ਡੇਰੇ ਲਾ ਲੈਣੇ। ਉਹ ਲੋਕ ਸੀ ਨਾ ਜਿਹੜੇ ਉਹ ਕੁੱਤੇ ਆ ਸ਼ਿਕਾਰੀਆਂ ਦੇ ਬੜੇ ਉਹ ਠਰਕੀ ਸੀ। ਹਾਂਜੀ। ਤੇ ਸ਼ਿਕਾਰ ਦੇ ਤੁਸੀਂ ਵੀ ਠਰਕੀ ਸੀ? ਸ਼ਿਕਾਰ ਦੇ ਸਾਡੇ ਵੱਡੇ ਵੀ ਠਰਕੀ ਹੁੰਦੇ ਸੀ। ਉਹਨਾਂ ਨੇ ਕਹਿਣਾ ਜਾਓ ਹੁਣ ਚੰਗਾ। ਉਹਨਾਂ ਨੇ ਵੱਡਿਆਂ ਬੰਦਿਆਂ ਨਾਲ ਸ਼ਿਕਾਰ ਖੇਡਣਾ। ਨਾਲ ਸਾਡੇ ਜਿਹੜੇ ਬਜ਼ੁਰਗ ਸੀ ਉਹ ਲੈ ਜਾਣੇ। ਉਹ ਆ ਬਾਹਰ ਚੋਂ ਚੰਗੀ ਕੁੱਤਾ ਲਿਜਾਣਾ ਤੇ ਉਹਨਾਂ ਨੇ ਕਹਿਣਾ ਵੀ ਮੀਆਂ ਰਾਣਿਆਂ ਦਾ ਇਹ ਕੁੱਤਾ ਹੈ। ਹੈਂ, ਜਾਣੀ ਨਾਮ ਉਹਨਾਂ ਦਾ ਹੀ ਲੈਣਾ ਵੱਜਦਾ ਰਾਣਿਆਂ ਦਾ। ਅੱਛਾ। ਜਿਹੜੇ ਹੁਣ ਤਾਮ ਲਈ ਫਿਰਦੇ ਉਸ ਟਾਈਮ ਦਰੋਗੇ ਹੁੰਦੇ ਸੀ ਸ਼ਿਕਾਰ ਨੂੰ ਫੜਨ ਵਾਲੇ। ਅੱਛਾ। ਹੈਂ, ਸ਼ਿਕਾਰ ਨੂੰ ਫੜਨ ਵਾਲੇ ਨਾ ਉਹਨਾਂ ਨੇ ਲਾਇਆ ਹੋਇਆ ਹੋਣਾ ਅੱਡਾ। ਅੱਛਾ। ਜਿਹੜੇ ਸਾਡੇ ਖੇਡਦੇ ਸੀ ਨਾ ਉਹਨਾਂ ਨੂੰ ਤੋਂ ਕੁੱਤਾ ਉਹ ਖੋਹ ਲੈਂਦੇ ਸੀ। ਅੱਛਾ। ਚਲਾਨ ਕਰ ਦੇਣਾ। ਉਹ ਜਦ ਅਸੀਂ ਰਾਣਿਆਂ ਦਾ ਨਾਂ ਲੈਣਾ, ਮੀਆਂ ਰਾਣਿਆਂ ਦਾ ਕੁੱਤਾ ਹੈ ਹੈਂ, ਫਿਰ ਉਹ ਨਹੀਂ ਰੋਕਦੇ ਸੀ ਸ਼ਿਕਾਰ। ਨਹੀਂ ਰੋਕਦੇ। ਰਾਣਿਆਂ ਦੀ ਉੱਥੇ ਆਪਣੀ ਬਾਦਸ਼ਾਹੀ ਸੀ। ਇਹ ਵੱਢ ਕੇ ਗੱਲ ਕਰਦੇ ਸੀ ਕਿ ਉਹਨਾਂ ਕੋਲ ਨਾ ਗੰਜ ਮਸ਼ੀਨ ਸੀ। ਅੱਛਾ, ਮਸ਼ੀਨ ਗਨ ਸੀ। ਹਾਂ। ਉਸ ਦੌਰ 'ਚ ਨਾ 8 ਦਿਨ ਉਹਨਾਂ ਨੇ ਜੰਗ ਰੱਖਿਆ। ਉਹ ਤਾਂ ਫਿਰ ਉੱਤੋਂ ਆਰਡਰ ਆ ਗਿਆ ਵੀ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਪੈ ਗਈ, ਤੁਸੀਂ ਰਾਣਾ ਸਾਹਿਬ ਰਹਿ ਨਹੀਂ ਸਕਦੇ। ਯਾਨੀ ਕਿ ਜਦੋਂ ਉਜਾੜੇ ਪਏ ਉਦੋਂ ਜਦ ਉਜਾੜੇ ਪੈ। ਇਹ ਜਿਹੜੇ ਸਾਡੇ ਬਜ਼ੁਰਗ ਸੀ ਇਹਨਾਂ ਨੇ ਅਸਲਾ ਤਾਂ ਕੀ ਚਲਾਉਣਾ ਸੀ। ਇਹ ਤਾਂ ਅਮਨ ਵਾਲੇ ਬੰਦੇ ਸੀ। ਇਹ ਤਾਂ ਫਿਰ ਨਾ ਤੁਸੀਂ ਆਏ ਆ ਉਜਾੜੇ ਟਾਈਮ ਆਏ ਸੀ ਕਿ ਛੋਟੇ ਉਜਾੜੇ ਟਾਈਮ। ਉਸ ਟਾਈਮ ਮੈਂ ਜਾਣੀ ਦੁੱਧ ਮਾਂ ਦਾ ਪੀਂਦਾ ਹੋਵਾਂਗਾ, ਕੁਛੜ ਹੋਵਾਂਗਾ। ਮੈਨੂੰ ਇਹ ਸਿਆਣੇ ਗੱਲ ਕਰਦੇ ਹੁੰਦੇ ਸੀ, ਮੈਨੂੰ ਨਹੀਂ ਪਤਾ। ਅੱਛਾ। ਤੁਸੀਂ ਆਏ ਮੈਂ ਕਿਹਾ ਵੀ 1947 ਚ 1901 ਚ? ਨਹੀਂ, 47 ਚ ਆਏ। 47 ਚ। ਅੱਛਾ ਜੀ। ਇਹ ਫਿਰ ਨਾ ਰਾਣਾ ਸਾਹਿਬ ਉਹਨਾਂ ਬੰਦਿਆਂ ਨੇ ਨਾ
ਇਹਨਾਂ ਨੂੰ ਸਾਡਿਆਂ ਬੰਦਿਆਂ ਨੂੰ ਇਹਨਾਂ ਨੈਸੀ ਨਬਸ ਹਾਰ ਨੈਸੀ ਬੋਰੀ ਦਾਣਿਆਂ ਦੀ ਦੇਣੀ ਠੰਡੀ ਹੋ ਜਵੇ ਹੈ ਆਹੋ ਲੈਂਦੇ ਕਹਿਨੂੰ ਚਾਹ ਯਾਰ ਬਣਾਈ ਤੁਸੀਂ ਨਹੀਂ ਤੁਸੀਂ ਆਪਦੇ ਘਰ ਬੈਠੇ ਉਹ ਉਹਨਾਂ ਕਹਿਣਾ ਲਾ ਮੀਆਂ ਬਜ਼ੁਰਗਾਂ ਦੇ ਨਾਂ ਲੈਣੇ ਲਾ ਮੀਆਂ ਦਾਣਿਆਂ ਦੀਆਂ 2-3 ਬੋਰੀਆਂ ਲੈ ਜਾਓ ਤੇ ਆਪਣਾ ਵੰਡ ਕੇ ਖਾ ਲਓ ਤੇ 2-3 ਦਿਨ ਗੈਰ ਹਾਜ਼ਰ ਨਾ ਹੋਇਓ ਜੇ ਸ਼ਿਕਾਰ ਖੇਡਣਾ ਉਹ ਵੱਡੇ ਬੰਦੇ ਸੀ ਰਾਜਪੂਤ ਉਹਨਾਂ ਨੇ 2-3 ਦਿਨ ਸ਼ਿਕਾਰ ਖੇਡਣਾ ਬਾਹਰ ਹੀ ਗੋਸ਼ਤ ਰੋਟੀ ਪਾਣੀ ਬਾਹਰ ਹੀ ਮੰਗਾ ਲੈਣਾ ਤੇ ਉਹ ਨੀਲੀ ਦੇ ਮੰਡੇ 'ਚ ਹੀ ਸੌਂ ਰਹਿਣਾ ਸ਼ਿਕਾਰ ਖੇਡਣਾ ਆ ਨੀਲੀ ਦੀ ਗੱਲ ਹੈ ਹਾਂਜੀ ਇਹ ਫਿਰ ਜਿਹੜੇ ਉਹਦੇ ਦੇ ਵੱਡੇ ਬੰਦੇ ਸਿੱਖ ਹਿੰਦੂ ਸੀ ਨਾ ਜਾਣੀ ਉਹਨਾਂ ਨੂੰ ਜਿੱਤਿਆ ਆਉਣਾ ਸਾਡੇ ਜਿਹੜੇ ਕੁੱਤੇ ਇਧਰੋਂ ਲੈ ਜਾਣੇ ਨਾ ਬਾਹਰ ਤੋਂ ਆ ਬਾਹਰ ਹੀ ਹੁੰਦੀ ਸੀ ਸਿਆਣੇ ਕਹਿੰਦੇ ਨੇ ਸੰਦਲਬਾਰ ਸੈਂਦਲਬਾਰ ਹੈ ਇਹ ਜੀ ਕਿੱਥੋਂ ਕੁੱਤੀ ਆਈ ਜੀ ਸੈਂਦਲਬਾਰ ਤੋਂ ਆਈ ਇਹ ਕਿੱਥੋਂ ਆਈ ਜੀ ਸਰਗੋਧੇ ਜ਼ਿਲ੍ਹੇ ਚੋਂ ਝੰਗ ਦੇ ਜ਼ਿਲ੍ਹੇ ਚੋਂ ਅੱਛਾ ਤੁਹਾਡਾ ਜਦੋਂ ਤੁਸੀਂ ਆਪਣੇ ਜਵਾਨ ਸੀ ਤੁਸੀਂ ਮੇਲੇ ਵੀ ਦੇਖਦੇ ਹੋਣੇ ਮੇਲਿਆਂ 'ਚ ਥੀਏਟਰ ਥੂਟਰ ਇਹ ਉਹ ਤੇ ਉਸ ਦੌਰ ਥੀਏਟਰ ਕਿਹੜੇ ਮਸ਼ਹੂਰ ਸੀ ਥੀਏਟਰ ਉਸ ਟਾਈਮ ਸੀ ਪੱਟੀ ਦਾ ਅੱਛਾ ਨੈਸਨ ਪੱਟੀ ਦਾ ਇਹ ਸੀ ਤੇ ਆ ਜਿਹੜੀਆਂ ਫਿਲਮਾਂ ਨਾ ਇਹ ਵੀ ਘੱਟ ਸੀ ਪੱਕੀਆਂ ਹੁੰਦੀਆਂ ਸੀ ਸ਼ਹਿਰਾਂ 'ਚ ਅੱਛਾ ਸ਼ਹਿਰਾਂ 'ਚ ਸੈਨਮੇ ਇੱਥੇ ਕੱਚੀ ਟਾਕੀ ਪਿੰਡਾਂ ਮੁੰਡਾਂ 'ਚ ਕਿਤੇ ਹਾਂ ਕੱਚੀ ਟਾਕੀ ਤਾਂ ਪਿੰਡਾਂ 'ਚ ਨਹੀਂ ਸੀ ਅੱਛਾ ਫਿਲਮਾਂ ਹੋਣੀਆਂ ਪੱਕੇ ਸੈਨਮੇ 'ਚ ਟਿਕਟ ਵੀ ਔਖੇ ਹੀ ਮਿਲਨੇ 2-2 4-4 ਮੀਲ ਤੋਂ ਮੁੰਡੇ ਹੋਣੇ ਤੇ ਉੱਥੇ ਚਲਿਆ ਜਾਣਾ ਰਲ ਕੇ ਅੱਛਾ ਤੁਸੀਂ ਪਹਿਲੀ ਫਿਲਮ ਕਿਹੜੀ ਦੇਖੀ ਸੈਨਮੇ 'ਚ ਕੋਈ ਪਹਿਲੀ ਫਿਲਮ ਵੇਖੀ ਉਹਨੂੰ ਕਹਿੰਦੇ ਸੀ ਪੱਤਣ ਅੱਛਾ ਫਿਲਮ ਦਾ ਨਾਮ ਪੱਤਣ ਸੀ ਤੇ 50 ਰੁਪਇਆ ਉੱਤੇ ਇਨਾਮ ਰੱਖਿਆ ਸੀ ਵੀ ਕਿ ਜਿਹੜਾ ਫਿਲਮ ਵੇਖ ਕੇ ਨਾ ਹੱਸ ਕੇ ਬਾਹਰ ਨਿਕਲ ਉਹਨੂੰ ਵਾਸਤੇ 50 ਰੁਪਇਆ ਯਾਨੀ ਕਿ ਇੰਨੀ ਗਮਗੀਨ ਫਿਲਮ ਸੀ ਉਸ ਦੌਰ ਸਾਡੇ ਦੌਰ 'ਚ ਨਾ ਉਹ 50 ਰੁਪਇਆ ਨਾ ਇਨਾਮ ਰੱਖਿਆ ਸੀ ਕੋਈ ਜਜੀਰ ਵੀ ਸੀ ਨਾ ਉਸ ਫਿਲਮ ਵੇਖ ਕੇ ਨਾ ਰੋਣਾ ਸ਼ੁਰੂ ਹੋ ਜਾਣਾ ਕਿਸ ਦੀ ਫਿਲਮ ਸੀ ਉਹ ਪੱਤਣ ਜਿਹੜੀ ਪੱਤਣ ਫਿਲਮ ਮੈਨੂੰ ਐਕਟਰਾਂ ਦਾ ਨਹੀਂ ਪਤਾ ਵੀ ਕਿਹਦੀ ਗਾਣਾ ਕੋਈ ਹੈ ਗਾਣਾ ਹੈ ਹਾਂ ਉਹਦੇ 'ਚ ਗਾਣੇ ਨੂੰ ਛੱਡ ਜਾਵੀਂ ਨਾ ਚੰਨਾ ਬਾਹ ਫੜ ਕੇ ਅੱਛਾ ਛੱਡ ਜਾਵੀਂ ਨਾ ਚੰਨਾ ਬਾਹ ਫੜ ਕੇ ਠੀਕ ਹੈ ਡੋਲੇ ਕਾਲਜਾ ਤੇ ਦਿਲ ਮੇਰਾ ਧੜਕੇ ਕੁਛ ਇਸ ਤਰ੍ਹਾਂ ਦੇਖੇ ਇੱਕ ਆ ਜਾ ਮੇਰੀ ਫੜ ਲੈ ਬਾਹ ਦਿਲ ਹਾਰ ਗਿਆ ਗਾਣਾ ਤਾਂ ਬਾਅਦ ਚ ਵੀ ਚੱਲਦਾ ਰਿਹਾ ਹੁਣ ਨਹੀਂ ਗਾਣਾ ਤਾਂ ਹੁਣ ਤੱਕ ਫਿਲਮ ਤਾਂ ਹੁਣ ਚੱਲ ਤੇ ਰਾਜ ਦੁਲਾਰੇ ਮੇਰੇ ਅੱਖੀਆਂ ਦੇ ਤਾਰੇ ਜਾਣੀ ਉਹਨੇ ਨਾ ਇੱਕ ਔਲਾਦ ਨੇ ਸੀ ਹੁੰਦੀ ਬਾਦਸ਼ਾਹ ਦੇ ਇੱਕ ਹੋਰ ਜ਼ਬੈਦਾ ਖਾਨ ਵਗੇ ਕਿਸ ਦੇ ਹੈ ਸੀ ਗਾਣੇ ਜਿਹੜਾ ਸਾਨੂੰ ਐਕਟਰਾਂ ਦੇ ਨਾਮਾਂ ਦਾ ਨਹੀਂ ਪਤਾ ਦੇ ਰੋਲ ਤੇ ਸੀ ਗਾਣਾ ਇਹ ਨਹੀਂ ਮੈਂ ਗੁਲੂਕਾਰ ਰਾਜ ਦੁਲਾਰੇ ਉਹ ਫਿਰ ਜਿਹੜਾ ਚੌਧਰੀ ਸੀ ਨਾ ਜਿਆ ਜਾਤ ਵਾਲਾ ਉਹਦੇ ਔਲਾਦ ਨੇ ਸੀ ਹੁੰਦੀ ਨੌਕਰ ਨੇ ਫਿਰ ਉਹਨੂੰ ਆਪਣਾ ਪੁੱਤ ਦੇ ਦਿੱਤਾ ਨੌਕਰਿਆਣੀ ਨੇ ਤੇ ਨੌਕਰ ਨੇ ਜਾਨੀ ਫਿਲਮ ਦੀ ਦਾਸਤਾਨ ਹਾਂ ਫਿਲਮ ਦੀ ਕਹਾਣੀ ਦੱਸ ਰਹੇ ਆ ਇਹ ਫਿਰ ਨਾ ਕੁਦਰਤ ਨੇ ਉਹਨੂੰ ਵੀ ਪੁੱਤ ਦੇ ਦਿੰਦੇ ਫਿਰ ਉਹਦੇ ਪੁੱਤਰ ਨਾਲ ਨਾ ਉਹ ਧੋਖਾ ਕਰਨ ਲੱਗ ਪੈਂਦੇ ਨੇ ਜਾਨੀ ਫਿਲਮ ਵਿੱਚ ਜਿਹੜਾ ਅੱਲਾ ਵਾਸਤੇ ਲਿਆ ਸੀ ਨਾ ਉਹਦੇ ਨਾਲ ਫਿਰ ਧੋਖਾ ਕਰਨ ਲੱਗ ਪਿਆ ਉਹਨਾਂ ਦਾ ਦਿਲ ਫਿਰ ਦੁਖੇ ਹੈ ਤੇ ਫਿਰ ਦੇਖਣ ਵਾਲਾ ਦਾ ਵੀ ਦਿਲ ਦੁਖਦਾ ਸੀ ਵੀ ਉਹਨੇ ਫਿਰ ਪੁੱਛਿਆ ਆਪਣੀ ਜਨਾਨੀ ਤੋਂ ਵੀ ਇਹ ਪਰਦਾ ਨਹੀਂ ਖੋਲਣਾ ਵੀ ਇਹ ਸਾਡਾ ਪੁੱਤਰ ਹੈ ਵੀ ਕਮੀਆਂ ਦੇ ਪੁੱਤਰ ਦੀ ਐਡੀ ਸੇਵਾ ਕੀਤੀ ਤੇ ਇੰਨਾ ਇਹਨੂੰ ਲਾਡ ਲੜਾਇਆ ਉਹ ਫਿਰ ਜਿਹੜਾ ਹੁੰਦਾ ਨਾ ਚੌਧਰੀ ਬਾਦਸ਼ਾਹੀ ਰੱਖ ਲਾ ਉਹਨੇ ਫਿਰ ਨਾ ਜਨਾਨੀ ਨੂੰ ਕੁੱਟਿਆ ਵੀ ਅਸਲ ਕਹਾਣੀ ਇਹ ਕੀ ਹੈ ਉਹਨੇ ਕਿਹਾ ਜੀ ਇਹ ਨੌਕਰਾਂ ਨੇ ਮੈਨੂੰ ਪੁੱਤਰ ਦਿੱਤਾ ਸੀ ਜਾਣੀ ਇਹ ਕਹਾਣੀ ਪੱਤਣ ਫਿਲਮ ਦੀ ਹੈ ਹਾਂ ਇਹਦੇ ਚ ਫਿਰ ਗਾਣੇ ਸੀ ਆ ਜਿਹੜੇ ਤੁਹਾਨੂੰ ਮੈਂ ਦੱਸੇ ਇਹ ਫਿਰ ਗਾਣੇ ਲੋਕਾਂ ਨੇ ਸੁਣਨੇ ਤੇ ਬੱਚੇ ਨਾਲ ਜਦ ਜੂਝ ਕਰਨੀ ਜਾਂ ਮਤਲਬ ਉਹਦੇ ਨਾਲ ਧੋਖਾ ਕਰਨਾ ਨਾ ਤਾਂ ਬੰਦਿਆਂ ਫਿਲਮ ਵੇਖਣ ਵਾਲਿਆਂ ਨੇ ਵੀ ਰੋਣਾ ਲੈ ਲਓ ਚਾਹ ਨਾਲ ਹੋ ਲੈਣ ਦਿਓ ਠੰਡੀ ਅੱਛਾ ਅੰਜਮ ਨਾ ਜਿਸ ਤਰ੍ਹਾਂ ਜਦੋਂ ਇਨਸਾਨੀ ਤਹਿਜ਼ੀਬ ਸ਼ੁਰੂ ਹੋਈ ਹੈ ਨਾ ਜੀ
ਉਦੋਂ ਇਹੀ ਸੀ ਵੀ ਜਿੱਥੇ ਚਿਰਾਗ ਆ ਉੱਥੇ ਆਪਣਾ ਰਹਿ, ਯਾਨੀ ਕਿ ਮੁਸ਼ਕਿਲ ਘਰ ਨਹੀਂ ਇਨਸਾਨ ਬਣਾਉਂਦਾ ਸੀ। ਜਿੱਥੇ ਵੀ ਕੋਈ ਚਿਰਾਗਾ ਦੇਖੀ, ਜਿੱਥੇ ਕੋਈ ਜੰਗਲ ਦੇਖਿਆ, ਪਾਣੀ ਦੇਖਿਆ, ਉੱਥੇ ਬਸੇਰਾ ਕਰਦੇ ਸੀ। ਆ ਚੋਰ ਡਾਕੂ ਨਸੀਬ ਹਾਂ, ਤੇ ਜਿਹੜਾ ਨੰਬਰਦਾਰ ਸਾਹਿਬ ਉਹਨਾਂ ਦਾ ਕਬੀਲਾ ਸੀ ਨਾ, ਉਹਨਾਂ ਨੇ ਵੀ 20ਵੀਂ ਸਦੀ ਤੱਕ ਤਕਰੀਬਨ ਇਹੀ ਜ਼ਿੰਦਗੀ ਦਾ ਨਾ ਵਤੀਰਾ ਰੱਖਿਆ ਵੀ ਜਿਹੜੀ ਜਗ੍ਹਾ ਤੇ ਚਰਾਗਾ ਦੇਖੀ, ਜਿਹੜੀ ਜਗ੍ਹਾ ਤੇ ਖੁੱਲਾ ਮਾਹੌਲ ਦੇਖਿਆ, ਪਾਣੀ ਦੇਖਿਆ, ਉੱਥੇ ਆਪਣਾ 6 ਮਹੀਨੇ ਸਾਲ ਉੱਥੇ ਬਸੇਰਾ ਕੀਤਾ। ਯਾਨੀ ਕਿ ਇਹਨਾਂ ਦਾ ਉਹ ਸਹੀ ਤਵੱਕਲ ਵਾਲਾ, ਯਾਨੀ ਕਿ ਇਹ ਸੀ ਵੀ ਇਹ ਮਕਾਨਾਂ ਦੇ ਕੈਦੀ ਨਹੀਂ ਹੋਏ ਸੀ, ਇਹ ਮਕਾਨਾਂ ਦੇ ਕੈਦੀ ਐਸ ਸਦੀ ਚ ਆ ਕੇ ਨਾ ਹੋਏ ਇੱਥੇ। ਯਾਨੀ ਕਿ ਜਦੋਂ ਫਿਰ ਰਹਿਮੇ ਸ਼ਾਹ ਆਏ ਨਾ, ਫਿਰ ਇੱਥੇ ਹੁਣ ਆਹਿਸਤਾ ਆਹਿਸਤਾ ਫਿਰ ਇਹਨਾਂ ਨੇ ਨਾ ਉਹ ਫਿਰ ਇਹ ਮਕਾਨਾਂ ਦੇ ਪੱਕੇ ਮਕਾਨਾਂ ਦੇ, ਵਰਨਾ ਇਹ ਹੁੰਦਾ ਸੀ ਕਿ ਜਿਸ ਤਰ੍ਹਾਂ ਬੰਜਾਰਿਆਂ ਵਾਲਾ ਨਾ ਵੀ ਜਿੱਥੇ ਦਿਲ ਕੀਤਾ ਆਪਣਾ ਖੈਮਾ ਲਾਇਆ, ਬਾਦਸ਼ਾਹਾਂ ਤਰ੍ਹਾਂ ਉੱਥੇ ਆਪਣਾ ਬਹਿ ਗਏ ਹੈ। ਹਾਂਜੀ, ਕੋਈ ਕਿਸੇ ਚੀਜ਼ ਦੀ ਕਮੀ ਨਾ ਰਹਿਣੀ। ਤੇ ਮੈਂ ਦੇਖਿਆ ਸ਼ੁਰੂ 'ਚ ਤਾਂ ਤੁਹਾਡੇ ਕੋਲ ਵੀ ਇੱਥੇ ਕੁੱਤੇ ਹੁੰਦੇ ਸੀ ਵਾਵਾ। ਹਾਂ, ਸ਼ਿਕਾਰੀ। ਹਾਂ, ਸ਼ਿਕਾਰੀ ਛੱਡ ਛੁੱਟ ਦਿੱਤੇ। ਛੱਡ ਛੁੱਟ। ਆ 10 ਮਰਲੇ ਦਾ ਪਲਾਟ ਕਰੋੜ 'ਚ ਮੇਰੇ ਨਾਂ ਦਾ, ਉੱਥੇ ਟੁਰਨਾ ਬਹੁਤ ਪੈਂਦਾ ਸੀ, ਸਵਾਰੀ ਦਾ ਕਮਜ਼ੋਰੀ ਸੀ, ਕੁਜਵਾਣੀ ਆਉਣਾ ਪੈਂਦਾ ਸੀ ਹੈ। ਰਹਿਮੇ ਸ਼ਾਹ ਤੋਂ ਪਹਿਲੇ ਕਰੋੜ ਰਹਿੰਦੇ ਸੀ ਤੁਸੀਂ? ਕਰੋੜ। ਅੱਛਾ। ਬਾ ਬੂਈਆਂ ਵਾਲੇ ਵੀ ਰਹੇ ਆ, ਨਸ਼ੇਰ ਕੋਲ ਤੇ ਫਰੀਦ ਕੋਲ। ਅੱਛਾ, ਨਸ਼ੇਰ ਤੇ ਫਰੀਦ ਧਰਾਣਾ ਜਿਹੜਾ ਧਰਾਣਾ ਸੀ। ਹਾਂਜੀ। ਅੱਛਾ। ਬਸ ਇਸ ਤਰ੍ਹਾਂ ਨਾ ਕਿਤੇ ਜਿੱਥੇ ਸੁੱਖ ਹੋਣਾ ਉੱਥੇ ਸਾਲ 6 ਮਹੀਨੇ ਕੱਟ ਲੈਣੇ, ਜਦ ਫਿਰ ਆਵਾਜ਼ਾਰੀ ਆਉਣੀ ਤਾਂ ਤੁਰ ਪੈਣਾ। ਉਦੋਂ ਜ਼ਮੀਨਾਂ ਪਈਆਂ ਰਹਿੰਦੀਆਂ ਸੀ ਜਿਹਦੇ ਚੋਂ ਕਣਕ ਬੀਜ ਕੇ ਵੱਢਦੇ ਸੀ ਨਾ, ਮੁੜ ਕੇ ਕੱਤੇ ਨੂੰ ਹੀ ਬੀਜਦੇ ਸੀ। ਕਣਕ ਤੋਂ ਬਾਅਦ ਕਣਕ ਹੀ ਆਉਂਦੀ, ਕਣਕ ਹੀ ਆਉਂਦੀ ਸੀ ਨਾ। ਉਹ ਫਿਰ ਨਾ ਬੰਦਿਆਂ ਨੇ ਨਾ, ਹੁਣ 1 ਮਿੰਟ ਵੀ ਨਹੀਂ ਜਗ੍ਹਾ ਵਿਹਲੀ ਰਹਿਣ ਦਿੰਦੇ। ਡੇਰਿਆਂ ਵਾਲੇ ਗੱਲ ਨਹੀਂ ਰਹੇ। ਆ ਤਾਂ ਕੱਲ ਸਾਰਾ ਪਿੰਡ ਹੀ ਖਿਲਾਫ ਹੋ ਗਿਆ। ਪੁਲਿਸ ਆਈ, 2-3 ਡਾਲੇ ਮੀਆਂ ਵਾਲੀ ਦੀ ਉਹ ਪੁਲਿਸ, ਚੰਗੇ ਜਵਾਨ ਤੇ ਚੰਗੇ ਉਹ। ਉਹਨਾਂ ਨੇ ਕਿਹਾ ਵੀ ਗੱਲ ਕਰੋ, ਇੱਥੋਂ ਡੇਰਾ ਚੁੱਕ ਲਓ ਹੈ। ਅਸੀਂ ਕਿਹਾ ਜੀ ਚੁੱਕ ਲੈਂਦੇ ਹਾਂ। ਪਿੰਡ ਸਾਰਾ ਜੀ ਉੱਥੇ ਇਕੱਠਾ ਹੋ ਗਿਆ। ਇੱਥੇ ਜਿਹੜੀਆਂ ਟਾਹਲੀਆਂ ਹੁੰਦੀਆਂ ਸੀ ਨਾ ਮਰਾਲੀਆਂ ਦੇ ਅੱਗੇ ਖਾਲੇ ਦੇ ਨਾਲ, ਉੱਥੇ ਨਾ ਇਹ ਇਸ ਤਰ੍ਹਾਂ ਬੰਦੇ ਆ ਗਏ ਸਾਰੇ। ਪੁਲਿਸ ਨੂੰ ਵੇਖ ਕੇ ਬੰਦੇ ਨੱਸ ਜਾਂਦੇ ਸੀ ਅੱਗੇ। ਗਰੀਬ ਗੁਰਬਾ ਵੀ ਪਤਾ ਨਹੀਂ ਕੀ ਹੋਣਾ ਕੀ ਨਹੀਂ। 2 ਬੰਦੇ ਕਾਬੂ ਆ ਗਏ, ਇੱਕ ਹਸਨੋਟ ਦਾ ਜਵਾਈ ਸੀ ਵਰਿਆਮ ਤੇ ਇੱਕ ਮੈਂ। ਅਸੀਂ ਘਰ, ਸਾਨੂੰ ਦੋਵਾਂ ਨੂੰ ਫੜ ਲਿਆ। ਆ ਜਾਓ। ਇੱਕ ਬੰਦਾ ਨਾ, ਅਸੀਂ ਉਹਨੂੰ ਨਾ ਹਰ ਜੁਮੇਰਾਤ ਤੇ ਖਤਮ ਦੇਈਦਾ। ਇੱਕ ਬੰਦਾ ਰਿਹਾ ਸਾਡੀ ਫੇਵਰ 'ਚ, ਤੇਰਾ ਮਾਮਾ, ਨਾਮ ਬੋਲੋ। ਉਹ ਅਖਤਰ, ਰਾਣਾ ਅਖਤਰ। ਉਹਨੇ ਅੱਛਾ ਨੰਬਰਦਾਰ ਸਾਹਿਬ ਇੱਕ ਗੱਲ ਦੱਸੋ, ਆ ਤੁਸੀਂ ਜਿਹੜੀ 5000 ਸਾਲਾ ਤਾਰੀਖ ਪਲਟ ਦਿੱਤੀ, ਤੁਹਾਡੇ ਤਾਂ ਕਬੀਲੇ 'ਚ ਕੋਈ ਬੰਦਾ ਪੜ੍ਹਦਾ ਨਹੀਂ ਸੀ ਤੇ ਤੁਸੀਂ ਸ਼ਹਾਦਤ ਅਲੀ ਖਾਨ ਨੂੰ ਪੜ੍ਹਨੇ ਪਾਤਾ ਸਕੂਲੇ। ਸ਼ਹਾਦਤ ਵੀ ਦਿਖਾਓ ਜੀ। ਹਾਂ, ਸ਼ਹਾਦਤ ਨੂੰ ਕੈਮਰਾ ਜ਼ਰਾ ਨਾ ਜਿਹੜਾ 16 ਪੜਿਆ ਆ ਰਿਹਾ ਵਿੱਚ, ਆ ਸ਼ਹਾਦਤ ਬੈਠਾ ਆ ਰਿਹਾ। 16 ਪੜ੍ਹ ਕੇ ਐਮਏ ਡਬਲ ਕੀਤਾ। ਸ਼ਹਾਦਤ ਮਾਸਟਰ ਡਿਗਰੀ ਹੋਲਡਰ ਤੇ ਟੀਚਰ ਆ, ਸਕੂਲ ਟੀਚਰ। ਹਾਂ ਹਾਂਜੀ। ਤੇ ਇਹ ਪਹਿਲੇ ਬੰਦੇ ਆਪਣੇ ਕਬੀਲੇ ਦੇ, ਬਲਕਿ ਇੱਥੇ ਨਹੀਂ, ਇਹ ਪਾਕਿਸਤਾਨ 'ਚ ਹੀ ਸ਼ਾਇਦ ਪਹਿਲੇ ਬੰਦੇ ਹੋਣ ਆਪਣੇ ਇਹ ਕਬੀਲਿਆਂ ਦੇ ਕਿ ਜਿਹੜੇ ਪੜ੍ਹੇ ਹੈ। ਤੇ ਮੈਂ ਕਹਿ ਰਿਹਾ ਤੁਹਾਡੇ ਇਹ ਕਿਸ ਤਰ੍ਹਾਂ ਜ਼ਿਹਨ 'ਚ ਆਇਆ ਕਿ ਇਹਨਾਂ ਨੂੰ ਸ਼ਹਾਦਤ ਨੂੰ ਜਿਹੜਾ ਨਾ ਸਕੂਲੇ ਪਾਇਆ ਜਾਵੇ? ਹਾਂਜੀ, ਇਹ ਜੀ ਇਸ ਤਰ੍ਹਾਂ ਆਇਆ। ਅਸੀਂ ਜਿਹੜੇ ਲੋਕ ਸੀ ਨਾ, ਅਸੀਂ ਪੁਲਿਸ ਦੀ ਟੋਪੀ ਵੇਖ ਕੇ ਡਰਦੇ ਸੀ। ਥਾਣਾ ਤਾਂ ਜਾਣਾ ਅੱਗੇ ਸੀ ਨਾ, ਤੇ ਪੁਲਿਸ ਆ ਜਾਣਾ ਨਾ, ਇੱਕ ਸਿਪਾਹੀ ਤਾਂ ਲੁਕ ਜਾਣਾ ਜਾਂ ਭੱਜ ਭੁੱਜ ਜਾਣਾ। ਰਾਣੇ ਅਖਤਰ ਨੇ ਮੈਨੂੰ ਬੋਲਣਾ ਵੀ ਤੂੰ ਉਹ ਵੀ ਬੰਦਾ ਹੀ, ਇਹ ਗੱਲ ਹੀ ਹੋਏਗੀ, ਤੁਸੀਂ ਕਾਹਨੂੰ ਡਰਨੇ ਹੋ? ਕੋਈ ਨਾ। ਉਹਨੇ ਕਿਹਾ ਜਾ ਤੇਰਾ ਮੈਂ ਡਰ ਲਾਉਣਾ, ਇੱਕ ਮੁੰਡਾ ਪੜ੍ਹਨੇ ਪਾ ਦੇ। ਅੱਛਾ। ਫਿਰ ਤੂੰ ਅਦਾਲਤਾਂ 'ਚ ਵੀ ਜਾ ਸਕਣਾ, ਥਾਣਿਆਂ 'ਚ ਵੀ ਜਾ ਸਕਣਾ। ਵੀ ਉਹਨੂੰ ਅੱਗੇ ਲਵਾਣਾ ਵੀ ਥਾਣੇ ਕਚਹਿਰੀਆਂ 'ਚ। ਤੇ ਇਹ ਮੇਰਾ ਕੰਮ ਹੈ। ਉਹਨੇ ਕਿਹਾ ਮੁਲਾਜ਼ਮ ਤੇ ਲੈ ਕੇ ਦੇਣਾ ਮੇਰਾ ਕੰਮ ਹੈ, ਤੁਸੀਂ ਮੁੰਡੇ ਨੂੰ ਪੜ੍ਹਨੇ ਪਾਓ, ਪੜ੍ਹਨਾ ਤੁਹਾਡਾ ਕੰਮ ਹੈ। ਚਲੋ ਜੀ ਠੀਕ ਹੈ। ਉਹ ਮੈਥੋਂ ਇੱਕ ਸਿਪਾਹੀ ਦੇ ਝਾਟ ਵੱਜ ਗਈ ਸੀ। ਉਹ ਰਾਣੇ ਨੇ ਮੈਨੂੰ ਕਿਹਾ ਹੋਇਆ ਵੀ ਜੇ ਤੈਨੂੰ ਬਹੁਤਾ ਤੰਗ ਕਰਨਾ ਤਾਂ ਕੁੱਟਦੀ ਮੈਂ ਜਾਣਾ ਤੇ ਉਹ ਜਾਣਾ। ਉਹ ਜੀ ਮੈਥੋਂ ਉਹਦੇ ਝਾਟ ਇਸ ਤੋਂ ਵੱਜੀ। ਮੈਂ ਉਹਨਾਂ ਨੂੰ ਚਾਹ ਫੜਾਉਣਾ, 2-3 ਪਿਆਲੀਆਂ ਚਾਹ ਦੀਆਂ, ਦੁੱਧ ਪੱਤੀ, ਤੇ ਉਹਨੇ ਮਾਰ ਕੇ ਨਾ ਹੱਥ ਮੇਰੇ ਉੱਤੇ ਚਾਹ ਡੋਲ ਦਿੱਤੀ। ਉਹ ਮੇਰੇ ਕੱਪੜੇ ਵੀ ਭਿੱਜ ਗਏ ਤੇ ਆ ਢਿੱਡ ਨੂੰ ਵੀ ਸੇਕ ਆ ਗਿਆ।
ਉਹ ਮੈਂ ਕਿਹਾ ਹਾਂ ਗੱਲ ਆਹੋ ਮੈਂ ਉਹਦੇ ਝੰਡ ਮਾਰ ਦਿੱਤੀ ਸਿਪਾਹੀ ਦੇ। ਗੁੱਸਾ ਆਇਆ ਨਾ। ਗੁੱਸਾ ਹੈ ਵੀ ਜੇ ਤੂੰ ਨਸੀ ਪੀਣੀ ਤਾਂ ਤਾਂ ਡੋਲਣੀ ਪਰਾਂ ਕਿਉਂ ਰੱਖ ਸੀ? ਰਿਜ਼ਕ ਆ। ਰਿਜ਼ਕ ਨੂਰ ਖੁਦਾ ਦਾ। ਇਹ ਤਾਂ ਮੀਆਂ ਪੁਲਿਸ ਮੁਕਾਬਲਾ ਹੋ ਗਿਆ, ਨੱਠ ਗਏ ਫਕੀਰ ਵੀ ਓਡ ਵੀ ਜੀ, ਪੁਲਿਸ ਮੁਕਾਬਲਾ ਪੁਲਿਸ ਮੁਕਾਬਲਾ। ਉਹਨਾਂ ਕੋਲ ਜੀ ਅਸਲਾ, ਫਿਰ ਅਸਲੇ ਲੈ ਕੇ 5-6 ਗੱਡੀਆਂ ਆ ਗਈਆਂ। ਮੈਂ ਕਿੱਧਰ ਨੱਸਣਾ ਸੀ? ਮੈਂ ਹਾਂਡੀ ਪਿਆ ਪਕਾਵਾਂ, ਪਤਾ ਲੱਗਿਆ ਰਾਣੇ ਨੂੰ, ਆ ਗਿਆ ਉਹ ਵੀ। ਉਹਨੇ ਸਾਹਿਬ ਨੂੰ ਕਿਹਾ ਇਹਦਾ ਤਾਂ ਆਖੇ ਮੈਂ ਮੈਡੀਕਲ ਕਰਾਇਆ ਹੈ ਤੇ ਇਹਦਾ ਤਾਂ ਆਖੇ ਜਿਹੜਾ ਦਿਲ ਹੈ ਨਾ ਫੇਫੜੇ ਉਹਨਾਂ ਨੂੰ ਸੇਕ ਪੈ ਗਿਆ ਚਾਹ ਦਾ। ਤਾਲੀਮ ਹੁੰਦੀ ਆ। ਹਾਂਜੀ ਉਹਨਾਂ ਸੇਕ ਪੈ ਗਿਆ, ਮੈਡੀਕਲ ਲਿਖਾਇਆ ਇਹਦੇ ਤੇ ਤਾਂ ਪੁਲਿਸ ਤੇ ਤਾਂ ਉਹਨੇ ਦਰਖਾਸਤ ਪਾਈ ਤੇ ਦੇ ਦਿੱਤੀ ਹੋਈ ਹੈ। ਹੁਣ ਕੀ ਬਣੇਗਾ ਇਹਦਾ? ਸਪਾਈ ਦਾ ਉਹ- ਦੇ ਲਓ ਆਹੋ ਪੁੱਠੀ ਪਾ ਇਹ ਤਾਲੀਮ ਦੀ ਗੱਲ ਆ। ਹਾਂਜੀ ਸੇਫਟੀ ਪੂਰੀ ਸੀ ਤਾਂ ਹੀ ਤਾਂ ਇਹ ਉੱਡਦੇ ਸੀ ਜੀ। ਉਹ ਮੀਆਂ ਉਲਟਾ ਸਿਪਾਹੀ ਤੋਂ ਮਾਫੀ ਮੰਗਾਈ। ਸਾਹਿਬ ਕਹਿੰਦਾ ਛੋੜੋ ਰਾਣਾ ਜੀ, ਇਹਨੂੰ ਕਹੋ ਦਰਖਾਸਤ ਤੋਂ ਹਟ ਜਾਏ। ਨਾ ਮੈਂ ਦਿੱਤੀ ਤੇ ਨਾ ਮੈਨੂੰ ਪਤਾ, ਇਹ ਰਾਣੇ ਦੀ ਮਿਹਰਬਾਨੀ ਸੀ। ਅੱਛਾ ਸ਼ਹਾਦਤ ਨਾਲ ਥੋੜੀ ਜਿਹੀ ਗੱਲ, ਜਦੋਂ ਤੂੰ ਪੜ੍ਹਨਾ ਸ਼ੁਰੂ ਕੀਤਾ ਉਦੋਂ ਵੀ ਮੇਰਾ ਖਿਆਲ ਹੈ ਕਿ ਬਿਜਲੀ ਵਗੈਰਾ ਵੀ ਇੱਥੇ ਨਹੀਂ ਸੀ। ਕੋਈ ਹੈਂ? ਨਹੀਂ ਕੱਖ ਵੀ ਤੂੰ ਜ਼ਰਾ ਸ਼ੁਰੂ ਤਾਂ ਦੱਸ ਵੀ ਤੂੰ ਪੜ੍ਹਨਾ ਕਿਸ ਤਰ੍ਹਾਂ, ਯਾਨੀ ਕਿ ਪੜ੍ਹਦਾ ਕਿਸ ਤਰ੍ਹਾਂ ਸੀ ਤੇ ਸਕੂਲੇ ਕਿਸ ਤਰ੍ਹਾਂ ਜਾਂਦਾ ਸੀ? ਆਜਾ ਸਾਹਿਬ ਜ਼ਰਾ ਸ਼ਹਾਦਤ ਸਾਹਿਬ ਨੂੰ ਜੀ ਮੇਰੀ ਜਿਹੜੀ ਹਿਸਟਰੀ ਹੈ ਨਾ ਜੀ ਐਜੂਕੇਸ਼ਨ ਦੇ ਵਾਲੇ ਨਾਲ ਬੜੀ ਕ੍ਰਿਟੀਕਲੀ ਹੈ ਜੀ। ਮੈਨੂੰ ਵਾਲਦ ਸਾਹਿਬ ਨੇ ਸਕੂਲ ਦਾਖਲ ਕਰਵਾਇਆ ਜੀ। ਪਹਿਲੇ ਦਿਨ ਮੇਰਾ ਭਾਈ ਹੈ ਯੂਸਫ ਉਹਦਾ ਨਾਮ ਹੈ, ਉਹ ਮੈਨੂੰ ਸਾਈਕਲ ਤੇ ਛੱਡ ਕੇ ਆਇਆ ਜੀ ਸਕੂਲ। ਇਹ ਕਬਰਸਤਾਨ ਦੇ ਨਾਲ ਪ੍ਰਾਇਮਰੀ ਸਕੂਲ ਇਹ ਹੁੰਦਾ ਸੀ ਜੋ ਪੁਰਾਣਾ ਜੀ। ਹਾਂਜੀ ਉਹ ਇਹ ਸਕੂਲ ਮੈਨੂੰ ਛੱਡ ਕੇ ਆਇਆ ਤੇ ਇਹ ਘਰ ਪਹੁੰਚਿਆ ਤੇ ਮਗਰ ਹੀ ਭਾਈ ਮੈਂ ਵੀ ਆ ਗਿਆ ਘਰ ਆਪਣੀਆਂ ਕਿਤਾਬਾਂ ਕਤੂਬਾਂ ਲੈ ਕੇ ਜੀ। ਖੈਰ ਉਹਨੇ ਕਿਹਾ ਵੀ ਤੈਨੂੰ ਮੈਂ ਹੁਣ ਛੱਡ ਕੇ ਆਇਆ, ਤੂੰ ਭੱਜਿਆ। ਮੈਂ ਕਿਹਾ ਮੈਂ ਨਹੀਂ ਪੜ੍ਹਨਾ ਜੀ, ਠੀਕ ਹੈ। ਖੈਰ ਜੀ ਫਿਰ ਅਗਲੇ ਦਿਨ ਛੱਡਿਆ, ਫਿਰ ਛੱਡਿਆ, ਰੂਟੀਨ ਬਣ ਗਈ। ਆਹਿਸਤਾ ਆਹਿਸਤਾ ਮੈंने ਪੜ੍ਹਨਾ ਸ਼ੁਰੂ ਕਰ ਦਿੱਤਾ ਜੀ। ਮੈਂ ਸਾਲ ਮੇਰੇ ਖਿਆਲ 88 ਚ ਸਾਡੀ ਆਬਾਦੀ ਚ ਨਾ ਜੀ ਬਿਜਲੀ ਆਈ ਜੀ, 87-88 ਚ। ਤੇ ਉਸ ਤੋਂ ਪਹਿਲੇ ਮੈਂ ਨਾ ਜੀ ਬੱਤੀ ਇੱਕ ਸਾਡੇ ਹੁੰਦੀ ਸੀ ਜੀ, ਲਾਲਟੈਨ ਜਿਹਨੂੰ ਕਹਿੰਦੇ ਜੀ। ਉਹ ਲਾਲਟੈਨ ਦੀ ਰੋਸ਼ਨੀ ਚ ਮੈਂ ਪੜ੍ਹਨਾ, ਉਹ ਲਾਗੇ ਰੱਖੀ ਹੋਣੀ, ਮੈਂ ਪੜ੍ਹਦੇ ਹੋਣਾ ਤੇ ਉਹਦਾ ਜਿਹੜਾ ਧੂੰਆਂ ਸੀ ਨਾ ਉਹ ਮੇਰੇ ਮਤਲਬ ਕਿ ਚਿਹਰੇ ਤੇ ਨੱਕ 'ਚ ਵੀ ਉਹ ਮਤਲਬ ਨਾ ਜੰਮ ਜਾਣਾ ਜੀ। ਖੈਰ ਮੈਨੂੰ ਪੜ੍ਹਨ ਦਾ ਸ਼ੌਕ ਸੀ। ਵਾਲਦ ਸਾਹਿਬ ਨੇ ਇਹ ਕਿਹਾ ਕਿ ਪੜ੍ਹਨਾ ਤੇਰੀ ਜ਼ਿੰਮੇਵਾਰੀ, ਅਸੀਂ ਤੇਰਾ ਪੈਰਵੀ ਨਹੀਂ ਕਰਨੀ, ਤੇਰਾ ਪਿੱਛੇ ਨਹੀਂ ਜਾਣਾ ਵੀ ਤੂੰ ਕਿੱਥੇ ਜਾਣਾ ਕਿੱਥੇ ਨਹੀਂ। ਤੈਨੂੰ ਜਿਹੜਾ ਖਰਚਾ ਕਿਤਾਬਾਂ ਦਾ, ਪੈਸੇ ਕੱਪੜਿਆਂ ਵਾਸਤੇ ਉਹ ਅਸੀਂ ਅਫੋਰਡ ਕਰ ਦਿਆਂਗੇ, ਔਖੇ ਸੌਖੇ ਹੋ ਕੇ ਪੜ੍ਹਨਾ ਤੂੰ ਆਪਣੀ ਮਰਜ਼ੀ ਨਾਲ। ਅਸੀਂ ਨਹੀਂ ਤੈਨੂੰ ਪੁੱਛਣਾ ਵੀ ਤੂੰ ਕਿੱਧਰ ਜਾ ਰਿਹਾ, ਕਿਹੜੀ ਕਲਾਸ 'ਚ। ਔਰ ਹੋਇਆ ਵੀ ਵਾਕਿਆ ਮੇਰੇ ਮਾਸਟਰ ਡਿਗਰੀ ਕਰਨ ਤੱਕ ਜਿਹੜਾ ਡਿਊਰੇਸ਼ਨ ਸਾਰਾ ਗੁਜ਼ਰਿਆ ਨਾ ਜੀ, ਇਹਨਾਂ ਨੇ ਮੈਨੂੰ ਕਦੇ ਇਹ ਨਹੀਂ ਪੁੱਛਿਆ ਵੀ ਤੂੰ ਕਿਹੜੀ ਕਲਾਸ 'ਚ, ਤੇਰੀ ਕਿਹੜੀ ਕਲਾਸ ਦੇ ਪੇਪਰ ਨੇ, ਤੂੰ ਸਕੂਲ ਕਿਹੜੇ ਜਾਣਾ, ਤੂੰ ਕਾਲਜ ਕਿਹੜੇ ਜਾਣਾ, ਤੂੰ ਪਾਸ ਕਿ ਫੇਲ ਹੈ, ਤੇਰੇ ਪੇਪਰ ਕਦੋਂ ਹੋਣੇ ਜਾਂ ਨਹੀਂ ਹੋਣੇ। ਮੈਂ ਆਪਣੇ ਸਿਰ ਤੇ ਹੀ ਪੜ੍ਹਿਆ ਜੀ। ਮੈਂ ਇਹ ਚੀਜ਼ਾਂ ਦਾ ਮੈਟ੍ਰਿਕ 'ਚ ਤੁਹਾਡੀ ਕੀ ਪੋਜੀਸ਼ਨ ਰਹੀ ਤੇ ਇੰਟਰ 'ਚ ਹਾਂਜੀ। ਕਿੰਨੇ ਮਾਰਕਸ? ਹਾਂਜੀ ਮੇਰੀ ਜੀ ਮੈਟ੍ਰਿਕ 'ਚ ਹੈ ਫਸਟ ਡਿਵੀਜ਼ਨ 'ਚ। ਵਾਹ ਵਾਹ। ਔਰ 93 ਚ ਮੇਰੀ ਮੈਟ੍ਰਿਕ ਹੋਈ ਹੈ ਜੀ। ਤੇ ਰਹਿਮੇ ਸ਼ਾਹ 'ਚ ਰਾਜਪੂਤਾਂ ਦੀ ਕਲਾਸ ਫੈਲੋ ਜਿੰਨੇ ਵੀ ਹੈ ਸੀ ਨਾ ਜੀ, ਸਾਰਿਆਂ ਤੋਂ ਜ਼ਿਆਦਾ ਨੰਬਰ ਮੇਰੇ ਸੀ ਜੀ। ਵਾਹ ਵਾਹ ਵਾਹ। ਤੇ ਉਸ ਤੋਂ ਬਾਅਦ ਮੈਂ ਇੰਟਰ ਕੀਤਾ, ਇੰਟਰ 'ਚ ਵੀ ਸੈਕੰਡ ਡਿਵੀਜ਼ਨ। ਅੱਗੇ ਗ੍ਰੈਜੂਏਸ਼ਨ ਕੀਤੀ, ਉਹਦੇ 'ਚ ਵੀ ਸੈਕੰਡ ਡਿਵੀਜ਼ਨ। ਫਿਰ ਮਾਸਟਰ ਡਿਗਰੀ ਕੀਤੀ, ਉਹਦੇ 'ਚ ਵੀ ਸੈਕੰਡ ਡਿਵੀਜ਼ਨ। ਫਿਰ ਮੈਂ ਇੱਕ ਹੋਰ ਮਾਸਟਰ ਡਿਗਰੀ ਕੀਤੀ ਜੀ ਹਿਸਟਰੀ 'ਚ, ਉਹਦੇ 'ਚ ਵੀ ਸੈਕੰਡ ਡਿਵੀਜ਼ਨ। ਜੀ ਉਸ ਤੋਂ ਪਹਿਲੀ ਬਾਅਦ ਮਾਸਟਰ ਡਿਗਰੀ ਕਹਿੰਦੇ ਐਜੂਕੇਸ਼ਨ ਸੀ? हाँ जी पहली मास्टर डिग्री वो भी मेरे मोशन हैं जी, बैठे ने राना असलम खान वकार। ग्रैजुएशन तो बाद इन्होंने मैनू मशवरा दिता कि तू एजुकेशन च मास्टर कर ला जी। इन्हों के मशवरे के मुताबिक मैं एजुकेशन च एडमिशन लिया और एजुकेशन च मैं मास्टर किया जी। उस तो बाद फिर मैं हिस्ट्री च मास्टर कर लिया जी। फिर मैं MPhil शुरू किया जी। फिर वालदा साहबा उदों फौत हो गया जी, बीमार सी वो ना जी। मैं MPhil ਦੇ ਪੇਪਰ ਫਸਟ ਪਾਰਟ ਦੇ ਮੈਂ ਦਿੱਤੇ, ਸੈਕੰਡ ਪਾਰਟ ਦੇ ਮੈਂ ਅਪੀਅਰ ਨਾ ਹੋ ਸਕਿਆ। ਉਹ MPhil ਮੇਰਾ ਪੈਂਡਿੰਗ ਹੋ ਗਿਆ ਜੀ, MPhil ਮੇਰਾ ਕੰਪਲੀਟ ਨਹੀਂ ਹੋ ਸਕਿਆ ਜੀ। तो डबल MA मेरा कंप्लीट है जी एजुकेशन च और हिस्ट्री च। ਅੱਛਾ ਸ਼ਹਾਦਤ, ਤੁਸੀਂ ਆਪਣੇ ਕਬੀਲੇ ਦੇ ਪਹਿਲੇ ਬੰਦੇ ਸੀ ਪੜ੍ਹਨੇ ਵਾਲੇ। जी जी। ਹੁਣ ਉਸ ਤੋਂ ਬਾਅਦ ਕੀ ਤਬਦੀਲੀ ਆਈ? ਕਿਉਂਕਿ 5000 ਸਾਲਾ ਤਰੀਕ ਅਗਰ ਤੁਹਾਡੇ ਕਬੀਲੇ ਦੀ ਦੇਖੀ ਜਾਏ ਜੀ, ਜੀ। ਤੇ ਤੁਸੀਂ ਪਹਿਲੇ ਬੰਦੇ ਆ ਪੜ੍ਹਨੇ। जी जी ਹੈ जी ਉਸ ਤੋਂ ਬਾਅਦ ਅਗਲੇ 30-35 ਸਾਲਾਂ 'ਚ ਕਿੰਨੀ ਤਬਦੀਲੀ ਆਈ? जी। अच्छा ये तब्दीली भाई जी ये है कि पढ़ तो मैं गया, लेकिन बस अनलकीली मेरी कोई गवर्नमेंट सेक्टर जॉब ना हो सकी।
ਪ੍ਰਾਈਵੇਟ ਸੈਕਟਰ 'ਚ ਮੈਂ ਸਰਵਾਈਵ ਕੀਤਾ, ਮੁxtਲਿਫ ਜਗ੍ਹਾ ਤੇ ਜੌਬਸ ਕੀਤੀ, ਲੇਕਿਨ ਸਰਕਾਰੀ ਸੈਕਟਰ 'ਚ ਮੇਰੀ ਜੌਬ ਨਾ ਹੋ ਸਕੀ। ਫਿਰ ਜਿਹੜੇ ਸਾਡੇ ਹੈ ਸੀ ਨਾ ਜੀ ਉਸ ਬੈਚ ਦੇ ਅੱਗੇ ਨਸਲਾਂ ਟੁਰੀਆਂ, ਉਹਨਾਂ ਨੇ ਵੀ ਇਹ ਕੀਤਾ ਕਿ ਚਲੋ ਇਹ ਮੁੰਡਾ ਪੜ੍ਹ ਗਿਆ ਜੀ, ਤੇ ਇਹਨਾਂ ਨੂੰ ਉਮੀਦਾਂ ਸੀ ਅਸਲ 'ਚ ਮੇਰੇ ਤੇ ਜੀ ਬਹੁਤ ਜ਼ਿਆਦਾ ਕਿ ਇਹਨਾਂ ਨੂੰ ਇਸ ਬੱਚੇ ਨੂੰ ਮੈਂ ਪੜ੍ਹਾਇਆ ਅੱਜ ਇਹ ਸਮਝਦੇ ਸੀ ਵੀ ਡੀਸੀ ਲੱਗੇਗਾ। ਹਾਂ, ਇਹਨਾਂ ਦੀ ਸਹੀ ਬਾਤ ਹੈ ਜੀ, ਇਹਨਾਂ ਦੀ ਸੋਚ ਇਹ ਸੀ ਕਿ ਇਹਨਾਂ ਨੂੰ ਪੜ੍ਹਾਇਆ ਕੋਈ ਮਤਲਬ ਅਫਸਰ ਲੱਗ ਜਾਏਗਾ, ਸਰਕਾਰੀ ਸੈਕਟਰ 'ਚ ਇਹਦੀ ਜੌਬ ਹੋ ਜਾਏਗੀ। ਤੇ ਅਸਲ ਜਿਹੜਾ ਹੈ ਨਾ ਜੀ ਸੈਂਟਰਲ ਪੁਆਇੰਟ ਉਹ ਇਹੀ ਸੀ ਕਿ ਜਿਹੜੀ ਚਾਚੇ ਅਖਤਰ ਸਾਹਿਬ ਦੀ ਇਹਨਾਂ ਦੀ ਗੱਲ ਇਹ ਸੀ ਵੀ ਚਲੋ ਕਿਸੇ ਸਰਕਾਰੀ ਸੈਕਟਰ 'ਚ ਦਫ਼ਤਰ 'ਚ ਹੋਏਗਾ, ਸਾਨੂੰ ਵੀ ਆਣ ਜਾਣ ਥਾਣੇ ਕਚਹਿਰੀ ਖੁੱਲਾ ਹੋਏਗਾ, ਯਾਨੀ ਕਿ ਥਾਣੇ ਕਚਹਿਰੀ ਦਾ ਰਾਹ ਬਣਾਉਣ ਲਈ ਰਾਹ ਬਣਾਉਣ ਵਾਸਤੇ ਵੀ ਸਾਡਾ ਬੰਦਾ ਹੋਏਗਾ ਜੀ। ਅੱਛਾ, ਦੂਸਰਾ ਤੁਹਾਡੇ ਕੋਲ ਹੀ ਰੇਲਵੇ ਲਾਈਨ ਗੁਜ਼ਰਦੀ ਸੀ ਜੀ ਜੀ ਤੁਹਾਡੇ ਯਾਨੀ ਕਿ ਜਿਹੜਾ ਵੀ ਖੈਮਾ ਹੈ ਸੀ ਉਸ ਦੌਰ 'ਚ, ਬਾਅਦ ਵਿੱਚ ਕੋਠਿਆਂ 'ਚ ਜਿਹੜਾ ਤਬਦੀਲ ਹੋ ਗਿਆ, ਜੀ। ਤੁਸੀਂ ਰੇਲਵੇ ਲਾਈਨ ਤੇ ਵੀ ਬਹਿ ਕੇ ਪੜ੍ਹਦੇ ਰਹੇ ਆ? ਜੀ ਜੀ, ਮੈਂ ਰੇਲਵੇ ਲਾਈਨ 'ਚ ਪੜ੍ਹਿਆ ਜੀ, ਮੈਂ ਝੌਂਪੜੀਆਂ 'ਚ ਬਹਿ ਕੇ ਪੜ੍ਹਿਆ ਜੀ, ਆਪਣੀ ਝੌਂਪੜੀ 'ਚ ਬਹਿ ਕੇ। ਫਿਰ ਮੈਂ ਇਸ ਤਰ੍ਹਾਂ ਹੋਣਾ ਕਿ ਵਾਲਦ ਸਾਹਿਬ ਲਾਈ ਸੀ ਜੀ, ਇਹਨਾਂ ਕੋਲ ਬੰਦੇ ਆ ਜਾਣੇ ਘਰ, ਕਾਫੀ ਬੰਦੇ ਇਕੱਠੇ ਹੋ ਜਾਣੇ। ਲਾਈ ਦਾ ਦੱਸ ਦਿਓ ਮਤਲਬ। ਜੀ ਸਾਲਸ ਸਰਪੰਚ ਜੀ। ਮੈਂ ਫਿਰ ਆਪਣੀਆਂ ਕਿਤਾਬਾਂ ਚੱਕਣੀਆਂ ਜੀ, ਪਿੱਛੇ ਇੱਕ ਬਾਗ ਸਾਡੇ ਹੁੰਦਾ ਸੀ ਜੀ ਰਾਣਾ ਰਸ਼ੀਦ ਸਾਹਿਬ ਦਾ, ਮੈਂ ਉੱਥੇ ਚਲੇ ਜਾਣਾ ਜੀ। ਕਿਸੇ ਟਾਈਮ ਅਗਲਾ ਸਾਹਮਣਾ ਰਾਣਾ ਟਾਊਨ ਵਾਲਾ ਬਾਗ ਉਦੋਂ ਹੁੰਦਾ ਸੀ, ਮੈਂ ਆਪਣੀਆਂ ਕਿਤਾਬਾਂ ਚੱਕ ਕੇ ਉੱਥੇ ਚਲੇ ਜਾਣਾ ਪੜ੍ਹਨ ਜੀ। ਮੇਰੇ ਘਰਦਿਆਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਹੁੰਦਾ ਵੀ ਇਹ ਪਾਸ ਹੈ ਜਾਂ ਫੇਲ ਹੈ ਜਾਂ ਕਿਹੜੀ ਕਲਾਸ 'ਚ। ਯਾਨੀ ਕਿ ਗਰਮੀਆਂ ਤੁਹਾਡੀਆਂ ਗੁਜ਼ਰੀਆਂ ਬਾਗਾਂ 'ਚ ਬਾਗਾਂ 'ਚ, ਤੇ ਸਰਦੀਆਂ ਲਾਈਨ ਤੇ? ਸਰਦੀਆਂ, ਹਾਂਜੀ ਸਰਦੀਆਂ 'ਚ ਇਸ ਤਰ੍ਹਾਂ ਹੋਣਾ ਕਿ ਇੱਕ ਸਾਡੇ ਕੋਲ ਬੈਠਕ ਆਇਆ ਸੀ, ਉਹਦੇ 'ਚ ਮੇਰੇ ਫੁੱਫਾ ਜੀ ਹੁੰਦੇ ਸੀ ਜਾਂ ਮੈਂ ਹੁੰਦਾ ਸੀ। ਮੇਰੀ ਉਦੋਂ ਸ਼ਾਦੀ ਨਹੀਂ ਸੀ ਹੋਈ, ਅਸੀਂ ਉਹਦੇ ਸੁੱਤੇ ਹੋਣਾ, ਮੈਂ ਪੜ੍ਹਦੇ ਹੋਣਾ ਜੀ। ਰਾਤ 2-2 ਵੱਜ ਜਾਣੇ ਜੀ ਮੈਨੂੰ, ਸਰਦੀਆਂ ਦੀਆਂ ਰਾਤਾਂ ਹੋਣਾ ਜੀ। 2 ਵਜੇ ਜਦੋਂ ਮੈਂ ਥੱਕ ਜਾਣਾ, ਮੈਂ ਉੱਠ ਕੇ ਕਿਤਾਬਾਂ ਤੋਂ ਬਾਹਰ ਦੇਖਣਾ ਤੇ ਸन्नाटा ਛਾਇਆ ਹੋਇਆ ਹੋਣਾ, ਸਾਰੀ ਆਵਾਮ ਸੁੱਤੀ ਪਈ, ਮੈਂ ਜਾਗਦਾ ਹੋਣਾ ਜੀ। ਸਰਦੀਆਂ ਦਾ ਇਹ ਆਲਮ ਹੁੰਦਾ ਸੀ ਜੀ। ਗਰਮੀਆਂ 'ਚ ਇਹ ਹੈ ਕਿ ਪਿਛਲੇ ਬਾਗ ਚਲੇ ਜਾਣਾ ਜਾਂ ਅਗਲਾ ਜਿਹੜਾ ਬਾਗ ਹੈ ਜੀ ਰਾਣਾ ਟਾਊਨ ਵਾਲਾ, ਉਸ ਬਾਗ ਜਾ ਕੇ ਗਰਮੀਆਂ ਨੂੰ ਮੈਂ ਉੱਥੇ ਪੜ੍ਹਦਾ ਰਹਿਣਾ। ਮੈਂ ਆਪਣੇ ਹੀ ਸਿਰ ਤੇ ਮੈਨੂੰ ਸ਼ੌਕ ਹੈ ਸੀ ਪੜ੍ਹਨ ਦਾ, ਤੇ ਅੱਛਾ, ਮੈਂ ਪੜ੍ਹਿਆ। ਤੁਹਾਡਾ ਤੁਸੀਂ ਤਾਂ ਪੜ੍ਹ ਗਏ, ਫਿਰ ਤੁਸੀਂ ਆਪਣੇ ਬੱਚਿਆਂ ਦਾ ਦੱਸੋ ਵੀ ਉਹ ਕਿਸ ਸਟੇਜ ਤੱਕ ਹੈ ਹੁਣ? ਬੱਚੇ ਜੀ ਮੇਰੇ ਕੋਲ 3 ਬੇਟੇ, ਇੱਕ ਬੇਟੀ ਹੈ ਜੀ। ਮਾਸ਼ਾਅੱਲਾ। ਤੇ ਬੜਾ ਬੇਟਾ ਜਿਹੜਾ ਅਨਲੱਕੀਲੀ ਉਹ ਤਾਂ ਨਹੀਂ ਪੜ੍ਹ ਸਕਿਆ, ਉਹਨੇ ਮੈਟ੍ਰਿਕ ਦੇ ਪੇਪਰ ਦਿੱਤੇ ਲੇਕਿਨ ਉਹ ਪਾਸ ਨਹੀਂ ਕਰ ਸਕਿਆ, ਪੜ੍ਹਨ 'ਚ ਵੀ ਥੋੜਾ ਜਿਹਾ ਕਮਜ਼ੋਰ ਸੀ। ਉਹਨੂੰ ਮੈਂ ਬੜਾ ਜ਼ੋਰ ਲਾਇਆ, ਉਹਨੇ ਕਿਹਾ ਅੱਬੂ ਮੈਂ ਨਹੀਂ ਪੜ੍ਹਨਾ ਜੀ, ਮੈਂ ਕੰਮ ਹੀ ਸਿੱਖਣਾ ਜੀ। ਉਹਨੇ ਫਿਰ ਕੋਈ ਡਰਾਈਵਰੀ ਦਾ ਕੰਮ ਸਿੱਖ ਲਿਆ ਜੀ, ਉਹਨੂੰ ਡਰਾਈਵਰੀ ਵੀ ਕਰਦਾ ਜੀ। ਉਸ ਤੋਂ ਛੋਟਾ ਬੇਟਾ ਜੀ ਮੁਹੰਮਦ ਫੈਜ਼ਾਨ, ਉਹ ICS ਕਰ ਰਿਹਾ ਜੀ। ICS ਦੇ ਫਸਟ ਪਾਰਟ ਦੇ ਪੇਪਰ ਸਮੁੰਦਰੀ ਡਿਗਰੀ ਕਾਲਜ ਉਹਨੇ ਦੇ ਦਿੱਤੇ ਜੀ, ਤੇ ਇਨਸ਼ਾਅੱਲਾ ਹੁਣ ਸੈਕੰਡ ਪਾਰਟ ਦੇ ਪੇਪਰ ਦੇਗਾ ਜੀ। ਉਸ ਤੋਂ ਛੋਟਾ ਹੈ ਬੱਚਾ ਅਹਿਮਦ ਰਜ਼ਾ, ਉਹ 6ठी ਕਲਾਸ ਪੜ੍ਹ ਰਿਹਾ ਜੀ। ਉਸ ਤੋਂ ਛੋਟੀ ਬੇਟੀ ਹੈ, ਉਹ 4 ਕਲਾਸ 'ਚ ਅਸ਼ਫਾਕ ਮਾਡਲ ਸਕੂਲ ਤਾਮਲਿਆਂ ਵਾਲਾ ਰੋਡ ਰਮੇਸ਼ਾ 4 ਕਲਾਸ, ਛੋਟੀ ਬੇਟੀ ਉਹ ਪੜ੍ਹ ਰਹੀ ਹੈ। ਅੱਛਾ, ਬਹੁਤ ਆਲਾ। ਅੰਜਮ ਨਾਲ ਮੇਰਾ ਸਵਾਲ ਆ ਕਿ ਇਹ ਜਿਹੜਾ ਲਾਈ ਸਿਸਟਮ ਆ ਜੀ। ਇਹਦੇ ਬਾਰੇ 'ਚ ਬਹੁਤ ਘੱਟ ਲੋਕਾਂ ਨੂੰ ਇਲਮ ਆ, ਇਹ ਦੱਸੋ ਵੀ ਇਹ ਕੀ ਸਿਸਟਮ ਹੁੰਦਾ? ਇਰਸ਼ਾਦ ਸਾਹਿਬ ਵੀ ਦੱਸ ਸਕਦੇ ਆ ਕਿ ਜਿਹੜੇ ਥਾਣੇ ਨਹੀਂ ਮੁੱਕਦੇ ਹੁੰਦੇ ਸੀ। ਜੀ ਜੀ, ਸਾਡੇ ਨਾ ਜੀ, ਮੈਂ ਹੁਣ ਤਾਂ ਖੈਰ ਮੈਚੁਰਿਟੀ ਵੀ ਆ ਗਈ ਜੀ, 44-45 ਸਾਲ ਮੇਰੀ ਉਮਰ ਵੀ ਹੋ ਗਈ। ਮੈਂ ਜਦੋਂ ਆਪਣੀ ਸਟੂਡੈਂਟ ਲਾਈਫ 'ਚ ਹੈ ਸੀ, ਉਦੋਂ ਮੈਂ ਆਪਣੀ ਬਰਾਦਰੀ 'ਚ ਨਹੀਂ ਸੀ ਜਾਂਦਾ ਜੀ। ਬਸ ਪੜ੍ਹਨ ਨਾਲ ਸਕੂਲ ਜਾਣਾ, ਕਾਲਜ ਜਾਣਾ, ਘਰ ਰਹਿਣਾ ਜੀ। ਤੁਹਾਡੇ ਤੇ ਸਖਤੀ ਸੀ ਜੀ। ਮੇਰੇ ਬਾਰੇ ਇਹ ਵੀ ਨਹੀਂ ਸੀ ਮੇਰੀ ਬਰਾਦਰੀ ਨੂੰ ਪਤਾ ਵੀ ਇਹ ਦਿਲਦਾਰ ਨੰਬਰਦਾਰ ਦਾ ਚੌਥਾ ਬੇਟਾ ਇਹ ਜੀ। ਜਦੋਂ ਰਿਸ਼ਤੇਦਾਰਾਂ ਨੂੰ ਜਾਣਾ ਹੀ ਨਹੀਂ, ਅਜੇ ਤੱਕ ਨਹੀਂ ਪਤਾ, ਜਾਣਾ ਹੀ ਨਹੀਂ ਜੀ। ਹੁਣ ਮੇਰੀ ਇਹ ਵੀ ਸ਼ਾਦੀ ਵੀ ਹੋ ਗਈ, ਰਿਸ਼ਤੇਦਾਰਾਂ 'ਚ ਆਉਣ ਜਾਣ ਲੱਗ ਗਿਆ ਖੁਸ਼ੀ ਗਮੀ 'ਚ, ਤੇ ਹੁਣ ਉਹਨਾਂ ਨੂੰ ਪਤਾ ਲੱਗਾ ਵੀ ਚੌਥਾ ਇਹ ਬੇਟਾ ਜੀ। ਤੇ ਵਰਨਾ ਮੈਂ ਆਪਣੀ ਪੜ੍ਹਾਈ 'ਚ ਹੀ ਮਸਰੂਫ ਰਿਹਾ ਜੀ। ਉਹਦਾ ਇਹ ਹੈ ਕਿ ਲਾਇਸੈਂਸ ਸੀ, ਫਿਰ ਮੈਂ ਨਾ ਹੁਣ ਮਾਸਟਰ ਡਿਗਰੀ ਹੋ ਗਈ, ਮੈਚੁਰਿਟੀ ਵੀ ਹੋ ਗਈ, ਸ਼ਾਦੀ ਹੋ ਗਈ, 44-45 ਸਾਲ ਉਮਰ ਹੋ ਗਈ। ਮੈਂ ਆਪਣੀ ਬਰਾਦਰੀ ਨੂੰ ਨਾ ਜੀ ਬੜਾ ਡੀਪਲੀ ਪੜ੍ਹਿਆ ਜੀ, ਫਿਰ ਕਿ ਐਕਚੁਅਲੀ ਸਾਡੀ ਬਰਾਦਰੀ ਹੈ ਕੀ, ਇਹਦਾ ਸਿਸਟਮ ਕੀ ਹੈ। ਸਾਡੀ ਜਿਹੜੀ ਬਰਾਦਰੀ ਹੈ ਨਾ ਜੀ, ਕਾਟੇਜ ਰੈਜ਼ੀਡੈਂਸ਼ੀਅਲ ਜਿਹੜੇ ਲੋਕ ਨੇ, ਪੱਖੀਵਾਸ ਦਾ ਮਤਲਬ ਪੰਜਾਬੀ ਦਾ ਲਫ਼ਜ਼ ਹੈ ਪੱਖੀਆਂ 'ਚ ਵਸਣ ਵਾਲੇ। ਇਹਨਾਂ ਦਾ ਮੈਂ ਫਿਰ ਦੇਖਿਆ ਕਿ ਇਹਨਾਂ ਦੀ ਜ਼ਿੰਦਗੀ ਹੈ ਕੀ ਹੈ, ਕਿੱਥੋਂ ਚੱਲੇ, ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਇਹਨਾਂ ਨੇ, ਪਿੱਛੇ ਕੀ ਤੇ ਹੁਣ ਸਾਡੇ ਸਾਹਮਣੇ ਕੀ ਮਸਾਇਲ ਨੇ ਜੀ। ਮੈਂ ਦੇਖਿਆ ਕਿ ਸਾਡੀ ਜਿਹੜੀ ਬਰਾਦਰੀ ਹੈ ਨਾ ਜੀ, ਸਾਡਾ ਨਿਜ਼ਾਮੇ ਜ਼ਿੰਦਗੀ ਹੀ ਅਲੱਗ ਹੈ ਜੀ। ਸਾਡੀ ਖੁਸ਼ੀ ਦੀ ਰਸਮਾਤ ਅਲੱਗ, ਸਾਡੀ ਗਮੀ ਦੀ ਅਲੱਗ। ਸਾਡੇ ਕੋਲ ਲੜਾਈ ਝਗੜਾ ਹੁੰਦਾ ਉਹਦੀ ਬਰਾਦਰੀ 'ਚ ਹੀ ਪੰਚਾਇਤ ਹੋਣੀ, ਬਰਾਦਰੀ 'ਚ ਹੀ ਮੁੱਕਣੀ।
ਬੜੀ ਖੂਬਸੂਰਤੀ ਹੈ। ਅਗਰਚੇ ਹੁਣ ਨਾ ਜੀ ਸਾਡੇ ਲੋਕ ਹੁਣ ਥੋੜੇ ਐਡਵਾਂਸ ਹੋ ਗਏ ਹਨ, ਹੁਣ ਸਾਡੇ ਲੋਕ ਥਾਣੇ ਕਚਹਿਰੀਆਂ ਜਾਣ ਲੱਗ ਗਏ। ਪਹਿਲੋਂ ਨਹੀਂ ਸੀ। ਪਹਿਲੇ ਨਹੀਂ ਸੀ ਜਾਂਦੇ ਸਾਡੇ ਲੋਕ, ਸਾਡੇ ਕਤਲ ਵੀ ਹੋ ਗਿਆ ਨਾ ਜੀ, ਸਾਡੇ ਲੋਕ ਥਾਣੇ ਕਚਹਿਰੀ ਨਹੀਂ ਸੀ ਜਾਂਦੇ, ਵਾਹ ਵਾਹ। ਹੁਣ ਜਾਣ ਲੱਗ ਗਏ ਹਨ। ਲੇਕਿਨ ਹੁਣ ਵੀ ਸਾਡੀ ਬਰਾਦਰੀ ਦਾ ਇੰਨਾ ਹੈ ਕਿ 20 ਸਾਲ ਥਾਣੇ ਕਚਹਿਰੀਆਂ ਝੇੜਾ ਚੱਲਦਾ ਰਵੇ, ਅਖੀਰ ਉਹ ਮੁੱਕਣਾ ਬਰਾਦਰੀ ਚੀਜ਼। ਜਿੰਨੀ ਦੇਰ ਬਰਾਦਰੀ ਦੇ ਪੈਂਚਾਂ ਦੀ, ਲਾਈਆਂ ਦੀ, ਸਾਲਸਾਂ ਦੀ ਮੋਹਰ ਨਹੀਂ ਨਾ ਲੱਗਣੀ, ਉਹ ਮੁੱਕਦਾ ਨਹੀਂ ਸਾਡੇ, ਚਾਹੇ 20 ਸਾਲ ਥਾਣੇ ਕਚਹਿਰੀਆਂ ਚ ਚੱਲਦਾ ਅੱਛਾ ਰਹੇ। ਸ਼ਾਹਦ ਸਾਡੇ ਜਿਹੜੇ ਵਾਲਦ ਸਾਹਿਬ ਆ, ਇੱਥੇ ਤਾਂ ਜਿਤਨਾ ਤੁਹਾਡਾ ਕਬੀਲਾ ਸੀ ਇਹਦੇ ਤੇ ਨੰਬਰਦਾਰ ਹੈ ਸੀ ਜੀ ਇਹਨਾਂ ਦਾ। ਮੈਂ ਸੁਣਿਆ ਕਿ ਇਹਨਾਂ ਦਾ ਅਸਰ ਜਿਹੜਾ ਵਾ ਨਾ ਦੂਰ ਦੂਰ ਜਿਹੜੇ ਦੂਸਰੇ ਲੋਕਾਂ ਜਗ੍ਹਾ ਤੇ ਰਹਿੰਦੇ ਲੋਕ ਉਹਨਾਂ ਤੇ ਵੀ ਬਹੁਤ ਸੀ। ਹਾਂਜੀ, ਮੇਰਾ ਖਿਆਲ ਜੀ ਸੂਬਾ ਪੰਜਾਬ 'ਚ ਜਿੰਨੇ ਵੀ ਡਿਸਟ੍ਰਿਕਟ ਹੈ ਨਾ ਜੀ, ਸਭ ਡਿਸਟ੍ਰਿਕਟ 'ਚ ਲੋਕ ਜਿਹੜੇ ਨੇ ਇਹਨਾਂ ਨੂੰ ਲੈ ਕੇ ਗਏ ਹਨ, ਔਰ ਹਰ ਜ਼ਿਲ੍ਹੇ 'ਚ ਜਿੱਥੇ ਜਿੱਥੇ ਸਾਡੀ ਬਰਾਦਰੀ ਬੈਠੀ ਹੈ ਇਹਨਾਂ ਨੇ ਜਾ ਕੇ ਕਿਸ ਦਿਨ ਵੇਖੀ ਇੰਨੇ ਸਟਾਂਪ ਪੈਨ ਝੇੜੇ ਮੇਰੇ ਮੁਕਾਏ ਕੋਲ, ਜੀ ਇਹਨਾਂ ਨੇ। ਇੰਨੇ ਸਟਾਂਪ ਔਰ ਲਾਈ ਆਪਣੇ ਪੂਰੇ ਦੌਰ ਦੇ ਦੇ ਪੈਨ, ਸਿਆਣੇ ਹੋ ਗਏ ਨੇ, ਬੜੇ ਮਸ਼ਹੂਰ ਤਸਵੀਰਾਂ ਨਾਲ ਮਾਰੂਫ ਲੱਗੀਆਂ, ਲਾਈ ਲਿਖਾ ਲਈ ਦੇਣਾ, ਔਰ ਬਰਾਦਰੀ ਵਾਧੇ ਚ ਵਾਲਦ ਵੱਟੇ ਸਾਹਿਬ ਦਾ ਨਾਮ ਹੈ ਜੀ, ਨੰਬਰਦਾਰੀ ਤੇ- ਸਿਸਟਮ ਵੀ ਹੈ ਬਰਾਦਰੀ ਦਾ ਸਾਡੇ ਕੋਲ ਜੀ। ਹੋ ਜਾਏਗੀ। ਤੁਸੀਂ ਸਵਾਲ ਕੀਤਾ ਸੀ ਡੇਰੇਦਾਰੀ ਨਿਜ਼ਾਮ ਦੇ ਬਾਰੇ, ਪੰਚਾਇਤ ਦਾ ਸਿਸਟਮ ਕੀ ਹੁੰਦਾ ਸੀ, ਤੇ ਮੈਂ ਗੱਲ ਕਰਨਾ ਚਾਹੁੰਦਾ ਸੀ ਕਿ ਸਾਡੇ ਕੌਮ ਦੇ ਵਿੱਚ ਨਾ ਇੱਕ ਬਜ਼ੁਰਗ ਹੋਏ ਨੇ ਨੂਰ ਅਕਬਰ ਰਜੋਕਾ ਸਾਹਿਬ, 236 ਮੀਰੂ ਕਾ ਚੱਕ ਰਜੋਕਿਆਂ ਦਾ ਹੈ ਜੀ। ਤੇ ਉੱਥੇ ਨਾ ਨੂਰ ਅਕਬਰ ਰਜੋਕਾ ਸਾਹਿਬ ਸੀ, ਬੜੇ ਮਸ਼ਹੂਰ ਡੇਰੇਦਾਰ ਸੀ ਜੀ। ਤੇ ਉਹਨਾਂ ਦਾ ਇੱਕ ਛੋਟਾ ਜਿਹਾ ਵਾਕਿਆ ਹੈ ਜੀ, ਬਜ਼ੁਰਗੋ ਤੁਸੀਂ ਵੀ ਮਾਸ਼ਾਅੱਲਾ ਡੇਰੇਦਾਰ ਹੋ। ਤੇ ਉਹ ਨਾ ਜੀ ਉਹ ਡੇਰੇ ਦੇ ਵਿੱਚ ਨਾ ਇਹ ਥਾਣੇ ਕਚਹਿਰੀਆਂ ਤੋਂ ਪਹਿਲੇ ਹੁਣ ਆ ਕੇ ਥਾਣੇ ਕਚਹਿਰੀਆਂ ਰੁਝਾਨ ਵਧਿਆ, ਹਾਂ। ਨਹੀਂ ਤੇ ਇਹ ਡੇਰਿਆਂ ਤੇ ਹੀ ਗੱਲਾਂ ਮੁੱਕ ਜਾਂਦੀਆਂ ਹੁੰਦੀਆਂ ਡੇਰਿਆਂ ਸੀ। ਤੇ ਮੁੱਕ ਬਿਲਕੁਲ। ਤੇ ਉਹ ਨਾ ਜੀ ਉਹਨਾਂ ਕੋਲ ਨਾ ਦੋ ਫਰੀਕਾਂ ਆ ਗਈਆਂ, ਰਜੋਕਾ ਸਾਹਿਬ ਨਾ ਜੀ ਡੇਰੇ ਨੂੰ ਵੜੇ ਨੇ ਤੇ ਹੁੱਕਾ ਪਿਆ ਸੀ ਜਿਵੇਂ ਥੋੜੀ ਜੀ ਦੂਰ, ਬਗੈਰ ਕੋਈ ਗੱਲ ਜੀ ਸੁਣੇ ਦੋਵਾਂ ਪਾਰਟੀਆਂ ਦੀ, ਉਹਨਾਂ ਨੇ ਆਉਂਦਿਆਂ ਹੀ ਬਹਿ ਕੇ ਨਾ ਕਿਹਾ ਕਿ ਮਾਰਕੋ ਹੁੱਕਾ ਤੇ ਫਦਾਇਆ ਹੈ ਕਿ ਹੁੱਕਾ ਮੇਰੇ ਚਾਹ ਕੇ ਨੇੜੇ ਕਰ ਦੋ। ਉਹ ਦੋਨਾਂ ਫਰੀਕਾਂ ਚੋਂ ਨਾ ਜਿਹੜਾ ਝੂਠਾ ਸੀ ਉਹ ਤਰੀਖਾ ਹੋ ਕੇ ਪਿਆ, ਉਸ ਜਨਾਬ ਹੁੱਕਾ ਚਾਹ ਕੇ ਡੇਰੇਦਾਰ ਦੇ ਅੱਗੂ ਰੱਖਿਆ। ਜਦੋਂ ਉਹ ਹੁੱਕਾ ਰੱਖ ਦਿੱਤਾ ਤੇ ਬਹਿ ਗਿਆ, ਉਸ ਆਖਿਆ ਭਾਈ ਜਾਨ ਤੁਸੀਂ ਝੂਠੇ ਹੋ। ਬਹੁਤ ਅੱਛਾ। ਵਾਹ 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 ਵਾਹ। ਯਾਨੀ ਕਿ ਫਹਿਮੋ ਫਰਾਸਤ ਇਤਨੀ ਸੀ ਜਨਾਬ ਇੰਨੇ ਕੋਈ ਉਹ ਇੱਕ ਸ਼ੇਰ ਸੀ ਨਾ ਕਿ ਖੋਜੀ ਕੋਈ ਚੋਰਾਂ ਦੇ ਨਾਲ ਲੁੱਕੇ ਹੋਏ ਨਾ ਹੁੰਦੇ ਨੇ, ਹਾਂ। ਇਹ ਖੁਰਿਆਂ ਤੋਂ ਸੰਜਾਬ ਕਰ ਲੈਂਦੇ ਨੇ। ਜਿਹੜਾ ਪੂਰਾ ਡੇਰੇਦਾਰ ਹੈ ਨਾ ਉਹਦੀ ਫਹਿਮੋ ਫਰਾਸਤ ਇਤਨੀ ਹੁੰਦੀ ਏ, ਜੀ ਹਾਂ। ਉਹ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਜੱਜ ਕਰ ਲੈਂਦੇ ਨੇ। ਅੱਛਾ ਜੀ, ਫਿਰ ਇਹ ਹੋਇਆ ਕਿ ਮੈਂ ਤਾਲੀਮ ਹਾਸਲ ਕਰਕੇ ਜੌਬ ਦੇ ਹਵਾਲੇ ਨਾਲ ਤਾਂ ਕੋਈ ਮੋਤਬਰ ਮੈਨੂੰ ਕਾਮਯਾਬੀ ਨਹੀਂ ਹਾਸਲ ਹੋ ਸਕੀ, ਲੇਕਿਨ ਮੈਂ ਸੋਚਿਆ ਵੀ ਚਲੋ ਜੌਬ ਨਹੀਂ ਮਿਲ ਸਕੀ, ਲੇਕਿਨ ਆਪਣੀ ਜਿਹੜੀ ਬਰਾਦਰੀ ਹੈ ਇਹਨਾਂ ਨੂੰ ਅਖਲਾਕੀ ਲਿਹਾਜ਼ ਨਾਲ, ਮਜ਼ਹਬੀ ਲਿਹਾਜ਼ ਨਾਲ, ਰੂਹਾਨੀ ਲਿਹਾਜ਼ ਨਾਲ ਇਹਨਾਂ ਨੂੰ ਜ਼ਿੰਦਗੀ ਦਾ ਜਿਹੜਾ ਉਹ ਤਰਜ਼ ਜ਼ਿੰਦਗੀ ਇਹਨਾਂ ਦਾ ਸਵਾਰਨ ਵਾਸਤੇ ਫਿਰ ਮੈਂ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਵਾਹ ਵਾਹ। ਸਾਡੇ ਨਾ ਜੀ ਸਾਡੇ ਜਿਹੜੀ ਬਰਾਦਰੀ ਹੈ ਇਹ ਇਹਨਾਂ ਦਾ ਕੋਈ ਮਰ ਜਾਏ ਤਾਂ ਵੀ ਇਹਨਾਂ ਦੇ ਰਸਮੋ ਰਿਵਾਜ ਜਿਹੜੇ ਬਾਕੀ ਜ਼ਿਮੀਦਾਰਾਂ ਬਾਕੀ ਲੋਕਾਂ ਤੋਂ ਹਟ ਕੇ ਖਰਚਾ ਬਹੁਤ ਮਹਿੰਗੇ ਖਰਚਾ, ਤੇ ਜੇ ਖੁਸ਼ੀ ਹੋਵੇ ਤਾਂ ਵੀ ਹਟ ਕੇ, ਸਿਰਫ ਤੁਹਾਡੇ ਨਹੀਂ ਸ਼ਰਾਬ ਸਾਡੇ ਵੀ ਖੁਸ਼ੀ ਚ ਵੀ ਹਾਂਜੀ ਤੇ ਗਮੀ ਚ ਵੀ। ਖੁਸ਼ੀ 'ਚ ਵੀ ਸ਼ਰਾਬ ਤੇ ਗਮੀ 'ਚ ਵੀ ਸ਼ਰਾਬ। ਫਿਰ ਆਹਿਸਤਾ ਮੈਂ ਆਪਣੀ ਬਰਾਦਰੀ ਨੂੰ, ਆਪਣੇ ਘਰ ਵਾਲਿਆਂ ਨੂੰ ਗਾਈਡ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਇੱਕ ਉਸਤਾਦ ਮੁਹਤਰਮ ਨੇ ਇੱਥੇ ਰਹਿਮੇ ਸ਼ਾਹ, ਉਹਨਾਂ ਨੇ ਮੈਨੂੰ ਇਹ ਸਵਾਲ ਕੀਤਾ ਵੀ ਸ਼ਹਾਦਤ ਤੂੰ ਪੜ੍ਹ ਗਿਆ ਤੇ ਹੁਣ ਤੂੰ ਆਪਣੀ ਬਰਾਦਰੀ ਨੂੰ ਨਾ ਬਦਲਣ ਦੀ ਕੋਸ਼ਿਸ਼ ਕਰ। ਤੇਰੀ ਬਰਾਦਰੀ 'ਚ ਜੋ ਤੁਹਾਡੇ ਰਸਮੋ ਰਿਵਾਜ ਨੇ, ਜੋ ਇਹਨਾਂ ਦੇ ਰਹਿਣ ਸਹਿਣ ਦਾ ਤਰੀਕਾ, ਇਹਨਾਂ ਦੀ ਸਕਾਫਤ ਜਿਹੜੀ ਹੈ, ਮੈਂ ਉਹਨਾਂ ਨੂੰ ਜਵਾਬ ਇਹ ਹੀ ਦਿੱਤਾ ਕਿ ਸਰ ਜੀ ਜਿਹੜਾ ਕੰਮ ਇੱਕ ਨਸਲਾਂ ਤੋਂ ਚੱਲਿਆ ਆ ਰਿਹਾ ਉਹ ਇੰਨੀ ਜਲਦੀ ਨਹੀਂ ਬਦਲਿਆ ਜਾਂਦਾ ਜੀ, ਉਹਨੂੰ ਬਦਲਣ 'ਚ ਟਾਈਮ ਲੱਗਦਾ ਜੀ। ਇੱਕ ਦੋ ਨਸਲਾਂ ਕਦੇ ਹਾਂਜੀ, ਤੇ ਮੈਂ ਕੋਸ਼ਿਸ਼ ਕਰ ਰਿਹਾ ਇਨਸ਼ਾਅੱਲਾ, ਮੈਂ ਆਪਣੀ ਬਰਾਦਰੀ ਨੂੰ, ਆਪਣੇ ਘਰ ਵਾਲਿਆਂ ਨੂੰ ਮੈਂ ਇਨਸ਼ਾਅੱਲਾ ਨਾ ਜੀ ਮੋਟੀਵੇਟ ਕਰ ਰਿਹਾ ਔਰ ਬਦਲਣ ਦੀ ਕੋਸ਼ਿਸ਼ ਕਰ ਰਿਹਾ। ਫਿਰ ਸਾਡੇ ਲੋਕਾਂ 'ਚ ਜਿਹੜੇ ਵੀ ਰਸਮ ਰਿਵਾਜ ਹੈ ਸੀ ਨਾ ਜੀ, ਚੂੰਕਿ ਅਸੀਂ ਇੰਡੀਆ 'ਚ ਉੱਠ ਕੇ ਆਏ, ਕਈ ਸਾਡੇ ਰਸਮ ਰਿਵਾਜ ਉਹ ਹਿੰਦੂਆਂ ਵਾਲੇ ਹੈ ਸੀ। ਮੈਂ ਸਭ ਫਸਟ ਆਫ ਆਲ ਤਾਂ ਮੈਂ ਆਪਣੇ ਘਰ ਵਾਲਿਆਂ ਨੂੰ ਗਾਈਡ ਕੀਤਾ ਵੀ ਇਹ ਕੰਮ ਆਹ ਚੀਜ਼ਾਂ ਜਿਹੜੀਆਂ ਤੁਸੀਂ ਛੱਡ ਦਿਓ। ਫਿਰ ਉਸ ਤੋਂ ਬਾਅਦ ਬਰਾਦਰੀ 'ਚ ਜਿੱਥੇ ਜਾਣਾ ਉਹਨਾਂ ਨੂੰ ਗਾਈਡ ਕਰਨਾ ਸ਼ੁਰੂ ਕੀਤਾ ਜੀ। ਉਹਨਾਂ ਲੋਕਾਂ ਤੇ ਫਿਰ ਅਸਰ ਇੰਨਾ ਹੋਇਆ ਕਿ ਉਹਨਾਂ ਲੋਕਾਂ ਨੇ ਫਿਰ ਆਪਣੇ ਬੱਚੇ ਅੱਗੇ ਪੜ੍ਹਾਉਣੇ ਸ਼ੁਰੂ ਕਰ ਦਿੱਤੇ। ਵਾਹ ਵਾਹ ਵਾਹ। ਹੁਣ ਇਹ ਹੈ ਕਿ ਕੋਈ ਬੱਚਾ 9th ਕਲਾਸ 'ਚ, ਕੋਈ 10th, ਮੈਂ ਇਹੀ ਸਵਾਲ ਕਰਨ ਲੱਗਾ ਸੀ ਕਿ ਬੱਚੀਆਂ ਦੀ ਸਲੀਮ ਦੇ ਬੱਚੀਆਂ। ਬਾਰੇ ਦੱਸੋ। ਫਿਰ ਸਾਡੇ ਲੋਕਾਂ ਦੇ ਤਾਂ ਲੜਕੀਆਂ ਨੂੰ ਪੜ੍ਹਾਉਣ ਦਾ ਟ੍ਰੈਂਡ ਨਹੀਂ ਸੀ, ਤੇ ਲੜਕੀਆਂ ਨੂੰ ਕਿੱਥੋਂ ਆ ਗਿਆ ਜੀ।
ਅਸੀਂ ਲੋਕ ਤਾਂ ਰਹਿੰਦੇ ਹੀ ਉੱਥੇ ਸੀ ਵੀ ਆਬਾਦੀ ਤੋਂ ਪਿੰਡ ਤੋਂ ਦੂਰ ਹੀ ਰਹਿਣਾ, ਜਿੱਥੋਂ ਕੋਈ ਬੰਦਾ ਸਾਨੂੰ ਨਜ਼ਰ ਹੀ ਨਹੀਂ ਸੀ ਆਉਂਦਾ, ਉਜਾੜ ਚ ਹੀ। ਉਜਾੜਾਂ 'ਚ ਹੀ ਰਹਿਣਾ। ਸਾਡੇ ਲੋਕਾਂ ਦੀ ਕਾਲਜ ਯੂਨੀਵਰਸਿਟੀਆਂ ਤਾਲੀਮੀ ਇਦਾਰੇ ਅੱਛੇ ਅੱਛੇ ਸਾਡੇ ਲੋਕਾਂ ਦੀ ਕਿਸਮਤ 'ਚ ਕਿੱਥੇ ਸੀ। ਵਾਹ ਵਾਹ ਵਾਹ। ਲੇਕਿਨ ਹੁਣ ਅੱਲਾ ਦਾ ਸ਼ੁਕਰ ਇਹ ਹੈ ਕਿ ਮੈਂ ਵੀ ਆਪਣੀ 45 ਸਾਲ ਦੀ ਉਮਰ 'ਚ ਲੋਕਾਂ ਨੂੰ ਗਾਈਡ ਕੀਤਾ, ਆਪਣੀ ਬਰਾਦਰੀ ਨੂੰ ਗਾਈਡ ਕੀਤਾ, ਆਪਣੇ ਘਰ ਨੂੰ ਗਾਈਡ ਕੀਤਾ। ਹੁਣ ਸਾਡੇ ਲੋਕ ਜਿਹੜੇ ਨਾ ਉਹ ਤਾਲੀਮੀ ਸਿਲਸਿਲੇ ਵੱਲ ਚੱਲ ਪਏ ਨੇ। ਬੱਚਿਆਂ ਨੂੰ ਵੀ ਅਲਹਮਦੁਲਿਲਾ ਪੜ੍ਹਾ ਰਹੇ ਨੇ, ਬੱਚੀਆਂ ਨੂੰ ਵੀ ਪੜ੍ਹਾ ਰਹੇ ਨੇ। ਕਜਵਾਨੀ ਮੁਹੰਮਦ ਸਰਵਰ ਨਾਮੀ ਲੜਕਾ ਹੈ ਜੀ, ਉਹਦੀ ਬੇਟੀ BS ਇੰਗਲਿਸ਼ ਦੇ ਫਾਈਨਲ ਈਅਰ 'ਚ ਪੜ੍ਹ ਰਹੀ ਸੀ। ਇੱਕ ਹੋਰ ਮੇਰਾ ਕਜ਼ਨ ਹੈ ਜੀ, ਫੁਫੇਰ ਲੱਗਦਾ, ਉਹ ਸਜਾਦ ਉਹਦਾ ਨਾਮ ਹੈ। ਉਹਦਾ ਬੇਟਾ ਕਿਹੜੀ ਜਗ੍ਹਾ ਤੇ ਆ? ਕਜਵਾਨੀ, ਉਹਦਾ ਬੇਟਾ ਜੀ BS ਬੋਟਨੀ ਕਰ ਰਿਹਾ ਜੀ। BS ਵਾਟਰ ਕਿੱਥੋਂ? ਹਾਂਜੀ, ਸਮੁੰਦਰੀ ਕਾਲਜ। ਇਹ ਸਾਡੀ ਤਬਦੀਲੀ ਆਈ ਹੈ। ਨੌਕਰੀ ਦੇ ਲਿਹਾਜ਼ ਨਾਲ ਤਾਂ ਮੈਂ ਕਾਮਯਾਬੀ ਨਹੀਂ ਹਾਸਲ ਕਰ ਸਕਿਆ, ਲੇਕਿਨ ਮੈਂ ਆਪਣੀ ਕਾਮਯਾਬੀ ਜਿਹੜੀ ਹੈ ਨਾ ਵੱਡੀ ਨੌਕਰੀ ਨਹੀਂ ਹੈ। ਬਿਲਕੁਲ ਸਹੀ ਬਾਤ। ਕਾਮਯਾਬੀ ਵੱਡੀ ਬਦਲਾਅ ਦੀ ਹੁੰਦੀ ਹੈ। ਬਦਲਾਅ ਦੀ ਵੀ ਤੁਸੀਂ ਬਦਲਿਆ ਕਿੰਨਾ। ਬਦਲਿਆ ਕੀ? ਇੱਕ ਬੰਦਾ 20ਵੇਂ ਗ੍ਰੇਡ ਤੇ ਚਲਾ ਜਾਂਦਾ ਤੇ ਉਹ ਆਪਣੇ ਘਰ ਨੂੰ ਨਹੀਂ ਬਦਲਦਾ ਤੇ ਉਹਦੀ ਨੌਕਰੀ ਦਾ ਕੋਈ ਫਾਇਦਾ ਨਹੀਂ। ਅਗਰ ਤੁਸੀਂ ਬਜ਼ਾਹਿਰ ਵੱਡੀ ਨੌਕਰੀ ਨਹੀਂ ਕੀਤੀ, ਲੇਕਿਨ ਜਦੋਂ ਤੁਸੀਂ ਆਪਣੇ ਕਬੀਲੇ ਨੂੰ ਬਦਲ ਦਿੱਤਾ ਤੇ ਮੇਰੇ ਖਿਆਲ ਹੈ ਕਿ ਤੁਸੀਂ ਸਭ ਤੋਂ ਵੱਡੀ ਨੌਕਰੀ ਕੀਤੀ। ਬਿਲਕੁਲ ਸਭ ਤੋਂ ਵੱਡੀ ਇਹ ਗੱਲ। ਦੂਜਾ ਯਾਰ ਵੇਖੋ, ਅੱਜ ਉਹ ਰਾਣਾ ਸਾਹਿਬ ਜਿਨ੍ਹਾਂ ਨੇ ਇਹਨਾਂ ਨੂੰ ਮਸ਼ਵਰਾ ਦਿੱਤਾ ਸੀ ਕਿ ਆਪਣੇ ਪੁੱਤਰ ਨੂੰ ਪੜ੍ਹਾ, ਅੱਜ ਉਹ ਸਾਡੇ ਦਰਮਿਆਨ ਮੌਜੂਦ ਤਾਂ ਨਹੀਂ, ਲੇਕਿਨ ਉਹਨਾਂ ਦਾ ਇੱਕ ਇਲਮ ਦੀ ਇਸਲਾਹ ਵਾਲੀ ਪਾਸੇ ਤਰਗੀਬ ਦੇਵਣ ਦਾ ਜਿਹੜਾ ਅਮਲ ਹੈ, ਇਹਨਾਂ ਕੋ ਰੋਸ਼ਨੀ ਇਲਮ ਦੀ ਪਹੁੰਚੀ, ਇਹਨਾਂ ਅੱਗਾ ਖਬਰੇ ਕਿੰਨੇ ਟਬਰਾਂ ਤੱਕ ਪਹੁੰਚਾਈ। ਇਹ ਸਾਰੇ ਦਾ ਸਵਾਬ ਉਹਨਾਂ ਨੂੰ ਹੀ ਤਾਂ ਮਿਲ ਰਿਹਾ ਹੋਵੇ। ਅਸਲ ਮਕਸਦ ਤਾਂ ਇਨਸਾਨ ਨੂੰ ਸਹੀ ਮਾਨਿਆਂ 'ਚ ਇਨਸਾਨ ਬਣਾਉਣਾ ਨਾ। ਇਨਸਾਨ ਜਿਹੜਾ ਨਾ ਜੀ ਜ਼ਾਹਰੀ ਤੌਰ ਤੇ ਇਨਸਾਨ ਹੈ, ਲੇਕਿਨ ਜਿੰਨੀ ਦੇਰ ਇਹਦਾ ਅੰਦਰ ਦਾ ਜ਼ਮੀਰ ਹੈ ਨਾ ਜੀ, ਉਹ ਇਨਸਾਨ ਨਹੀਂ ਬਣਦਾ। ਇਨਸਾਨ ਤੋਂ ਵੱਡਾ ਦਰਿੰਦਾ ਹੈ ਹੀ ਕੋਈ ਨਹੀਂ। ਸਹੀ। ਤੇ ਮੈਂ ਤਾਂ ਆਪਣੀ ਕੋਸ਼ਿਸ਼ ਇਹੀ ਹੈ ਕਿ ਇਹ ਸਾਡੇ ਲੋਕਾਂ ਨੂੰ, ਅਨਪੜ੍ਹ ਲੋਕਾਂ ਨੂੰ ਇਨਸਾਨ ਬਣਾਈਏ। ਇਨਸਾਨ ਬਣਾਉਣ ਦੀ ਮੈਂ ਕੋਸ਼ਿਸ਼ 'ਚ ਹੁਣ ਵੀ ਲੱਗਾ, ਕਿਉਂਕਿ ਉਹ ਕਿਸੇ ਸ਼ਾਇਰ ਨੇ ਕਿਹਾ ਸੀ ਨਾ, ਦੀਨ ਇਸਲਾਮ ਸਿੱਖਣਾ ਚਾਹੀਦਾ। ਕੁਛ ਨਹੀਂ, ਕੁਛ ਵੀ ਨਹੀਂ, गर तेरा किरदार नहीं, तू फलां इब्ने फलां है, ये तो कोई म्यार नहीं। ਵਾਹ ਵਾਹ ਵਾਹ। ਬਾਬਾ ਜੀ ਨੂੰ ਪੁੱਛੋ। ਹਾਂ ਨਹੀਂ, ਅੱਛਾ ਨੰਬਰਦਾਰ ਸਾਹਿਬ, ਤੁਹਾਡੇ ਕਬੀਲੇ 'ਚ ਜਿਹੜਾ ਨਾ ਗਾਣ ਦਾ ਕਾਫੀ ਰਿਹਾ ਵਾ। ਹਾਂ, ਮਸੀਕੀ ਹਾਂ, ਮਸੀਕੀ ਨਾਲ, ਯਾਨੀ ਕਿ ਜਿਹੜਾ ਨਾ ਮਸੀਕੀ ਦੇ ਕਦਰ ਸ਼ਨਾਸ ਹੈ ਤੁਸੀਂ ਆਪ ਹੀ। ਤੁਸੀਂ ਵੀ ਆਪਣੇ ਜਵਾਨੀ ਪਹਿਰੇ ਕੋਈ ਸਾਜ਼ ਸੂਜ਼ ਵਜਾਉਂਦੇ ਰਹੇ ਜਾਂ ਗਾਉਂਦੇ ਰਹੇ ਕੋਈ? ਹਾਂ, ਖਾੜੇ ਮੁਜ਼ਰੇ ਕਰਦੇ ਰਹੇ ਹਾਂ, ਸਾਜ਼ ਬਾਜਾ ਵਜਾਉਣਾ, ਹਾਰਮੋਨੀਅਮ। ਅਜੇ ਵੀ ਪਿਆ ਮੇਰੇ ਹੱਥ ਦਾ ਬਾਜਾ ਘਰ। ਅੱਛਾ ਅੱਛਾ, ਆਪਣਾ ਬਾਜਾ ਰੱਖਿਆ ਹੈ ਤੁਸੀਂ? ਰੱਖਿਆ ਹੈ। ਉਹ ਜਰਾ ਬਣਾਉਣ ਵਾਲਾ ਵਿਗੜ ਗਿਆ, ਕਾਰੋਬਾਰ ਜੂ ਛੱਡ ਦਿੱਤਾ। ਹਾਂ, ਉਹ ਮੈਂ ਤੋਹਫੇ 'ਚ ਲੈਣਾ ਤੁਹਾਡੇ ਤੋਂ। ਹਾਂ ਤੁਹਾਡੇ ਹਾਂ, ਉਹਨੂੰ ਬਣਾ ਕੇ ਕਾ ਬਿਆਜ਼ਾਰ ਆਂਦੀ ਅਸੀਂ। ਤੁਹਾਡੇ ਕੋਲ ਥਾਪੜਾ ਵੀ ਲੈਣਾ। ਇਹ ਮੈਂ ਸਿੱਖਣਾ, ਮੈਨੂੰ ਸ਼ੌਂਕ ਬੜਾ, ਮੈਨੂੰ ਬੜਾ ਸ਼ੌਂਕ ਹੈ ਇਹਦਾ। ਕੋਈ ਨਹੀਂ, ਦੱਸ ਦਿਆਂਗੇ, ਸ਼ੌਕ ਤੇਰਾ ਪੂਰਾ ਕਰ ਦਿਆਂਗੇ, ਹੋਰ ਕੀ ਕਹਿਣਾ। ਤੇ ਸਾਨੂੰ ਨਾ ਇਸ ਤੁਹਾਡੇ ਘਰ ਨਾਲ ਤੇ ਹਾਜੀ ਕਰ ਰਹੇ ਆ ਵੀ ਉਹ ਤੁਹਾਡੇ ਹਾਂ। ਅੱਛਾ, ਆਪਣੇ ਨੰਬਰਦਾਰ ਸਾਹਿਬ ਨਾਲ ਜਿਸ ਰਾਣੇ ਅਖਤਰ ਦੀ ਗੱਲ ਕਰ ਰਹੇ ਆ ਨਾ, ਉਹ ਮੇਰੇ ਸਕੇ ਮਾਮੂ ਆ, ਮੇਰੇ ਦੋ ਹੀ ਮਾਮੂ ਆ। ਉਹਨਾਂ ਦੇ ਛੋਟੇ ਮਾਮੂ ਜਿਹੜੇ ਆ ਨਾ ਮੇਰੇ, ਉਹ ਰਾਣਾ ਅਖਤਰ ਹੁਸੈਨ ਸੀ। ਤੇ ਉਹਨਾਂ ਨੇ ਮਸ਼ਵਰਾ ਯਾਨੀ ਕਿ ਜਿਹੜਾ ਦਿੱਤਾ ਸੀ, ਤੇ ਅਸੀਂ ਵੀ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਚੱਲਦੇ ਹੋਏ ਜਿੱਥੇ ਤੱਕ ਵੀ ਹਾਂ। ਸਾਰੇ ਪਿੰਡ ਚੋਂ ਤੁਹਾਡਾ ਨਾਨਾ ਐਡਾ ਬਰੀਕ ਤੇ ਮਿਟਿਆ ਹੋਇਆ ਸੀ। ਹਾਂ, ਬਹੁਤ ਸੁਲਝੋ ਬੰਦੇ ਸੀ। ਹਾਂ, ਬਹੁਤ ਦਰਵੇਸ਼ੀ ਲਾਈਨ ਚ ਨਾ ਬਹੁਤ। ਮੈਂ ਜੀ ਉਹ ਆਦਤਾਂ ਚ ਤਾਂ ਨਹੀਂ ਉਹਨਾਂ ਤੇ ਗਿਆ, ਸਿਰਫ ਕੱਦ ਤੇ ਉਹਨਾਂ ਤੇ ਗਿਆ ਵਾਂ। ਬਿਲਕੁਲ ਸਹੀ। ਨਹੀਂ ਸਹੀ ਕਹਿਣਾ। ਹਾਂ, ਕਿਉਂਕਿ ਕੱਦ ਬੁੱਤ ਉਹਨਾਂ ਦਾ ਮੇਰੇ ਜੈਸਾ ਹੀ ਸੀ। ਬਾਕੀ ਉਹ ਤਾਂ ਬੜੇ ਦਰਵੇਸ਼ ਬੰਦੇ ਸੀ। ਦਰਵੇਸ਼ ਬੰਦੇ ਸੀ। ਉਹਨੇ ਨਾ ਇੱਥੋਂ ਮੈਂ ਕਹਿਣਾ ਕਿ ਮੁਰਸ਼ਿਦ ਆ ਗਏ ਚਰਖੀ, ਰਾਣੇ ਨੇ ਕਿਹਾ ਸਾਈਕਲ ਤੇ ਜਾ, ਲੰਬੜਾ ਕੇ ਉਹਨਾਂ ਨੂੰ ਲੈ ਆ। ਤੇ ਜਦ ਮੈਂ ਸਾਈਕਲ ਤੇ ਟੁਰਿਆ ਨਾ, ਉਹਨੇ ਕਿਹਾ ਪੁੱਤਰ ਬਹਿ ਜਾ, ਇਹ ਟੰਗਾ ਮੈਂ ਭੰਨ ਨਾ ਦਿਆਂ, ਆਉਣ ਮੇਰੇ ਮੁਰਸ਼ਿਦ ਸਾਈਕਲ ਤੇ ਜਾਵਾਂ ਤੇ ਇਹਨੂੰ ਮੈਂ ਕੱਲਾ ਸਵਾਬ ਇਹ ਲੈ ਜਾਵੇ ਮੇਰੇ ਮੁਰਸ਼ਿਦ ਦਾ, ਤੇ ਮੈਂ ਬੈਠਾ ਰਹਾਂ। ਮੈਂ ਪੈਦਲ ਜਾਣਾ, ਤੂੰ ਨਹੀਂ ਜਾਣਾ, ਬਹਿ ਜਾ, ਸਾਈਕਲ ਵੀ ਰੱਖ ਦੇ, ਤੂੰ ਵੀ ਨਹੀਂ ਜਾਣਾ, ਸਵਾਬ ਮੈਂ ਲੈਣਾ, ਤੈਂ ਨਹੀਂ ਲੈਣਾ, ਮੇਰੇ ਤਾਂ ਮੁਰਸ਼ਿਦ ਪੇਸ਼ਵਾ। ਉਹ ਤਾਂ ਮੈਂ ਕਿਹਾ ਵੀ ਉਹ ਬਜ਼ੁਰਗ ਸੀ ਨਾ, ਮਾਮੇ ਉਹਨਾਂ ਨੇ ਤੇ ਡਿਊਟੀ ਲਾਈ ਨਾ ਵੀ ਨੰਬਰਦਾਰ ਦੀ ਵੀ ਸਾਈਕਲ ਤੇ ਲੈ ਜਾ ਬਜ਼ੁਰਗਾਂ ਨੂੰ। ਉਹਨੇ ਕਿਹਾ ਨਹੀਂ, ਸਾਈਕਲ ਵਾਲਾ ਸਹਾਰਾ ਨਹੀਂ ਲੈਣਾ ਹੈ। ਮੈਂ ਤੁਰਕੀ ਜਾਣਾ ਤੇ ਤੁਰਕੀ ਉਹਨਾਂ ਨੂੰ ਲੈ ਕੇ ਆਉਣਾ। ਜਾਣੀ ਇਹਨਾਂ ਇੱਥੇ ਸਾਡੀ ਹੁਣ ਵੀ ਇਹ ਪੈਬੰਦੀ ਹੈ ਸਾਡੀ। ਆਪਣੀ ਮੈਕਲ ਦੀ ਗੱਲ ਕਰਨਾ, ਕੋਲ ਭਾਵੇਂ ਸੋਨਾ ਤੂੰ ਵੰਡਦਾ ਹੋਵੇਂ ਨਾ, ਜੇ ਸਾਨੂੰ ਤੈਨੇ ਕਹਿਣਾ ਨਾ ਸ਼ਾਦੀ ਤੇ ਗੰਢ ਨਹੀਂ ਦੇਣੀ ਜਾਂ ਮਤਲਬ ਆਖਣਾ ਨਹੀਂ, ਅਸੀਂ ਨਹੀਂ ਜਾਣਾ।
ਭਾਵੇਂ ਤੇਰਾ ਖਾਣਾ ਸੋਹਣੇ ਵਰਗਾ ਵੀ ਹੋਵੇ। ਸਹੀ ਗੱਲ ਅਸੂਲ ਆ ਅਸੂਲ ਹੈ ਕਿਉਂ ਅਗਲਾ ਕਹਦੇ ਵਿੱਚ ਉਹ ਬੰਦੇ ਤੈਨੂੰ ਕਿਹਨੇ ਸੱਦਿਆ ਤੈਨੂੰ ਕਿਹਨੇ ਪਤਾ ਉੱਠ ਉੱਠ ਪੱਲੇ ਕੀ ਰਹਿ ਗਿਆ। ਬੱਲੇ ਕੀ ਰਹਿ ਤੇ ਇਹਦੇ ਚ ਨਾ ਕਈ ਗੱਲਾਂ ਸੀ ਨਾ ਜਿਹੜੀਆਂ ਉਹ ਸਾਡੀਆਂ ਰਾਣਾ ਅਖਤਰ ਮਰਨ ਚ ਕਈ ਗੱਲਾਂ ਹੀ ਰਹਿ ਗਈਆਂ ਨੇ।